ਸਕਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 28 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇਸ ਮੌਕੇ ਜੇ ਕੈਲੀਫੋਰਨੀਆ ਦੇ ਵਿੱਚ ਹੋਮ ਇੰਸ਼ੋਰੈਂਸ ਲੈਣ ਦੇ ਵਿੱਚ ਤੁਹਾਨੂੰ ਮੁਸ਼ਕਿਲ ਆ ਰਹੀ ਆ, ਬਹੁਤ ਜ਼ਿਆਦਾ ਪ੍ਰਾਈਸਿਸ ਵੱਧ ਚੁੱਕੇ ਆ, ਨਵੀਂ ਥਾਂ ਦੇ ਉੱਤੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਸੰਪਰਕ ਕਰੋ। ਵਧੀਆ ਕੰਪਨੀ ਦੇ ਨਾਲ ਤੁਹਾਨੂੰ ਗੁੱਡ ਕੋਟ ਜਿਹੜਾ ਉਹ ਦੇ ਸਕਦੇ ਨੇ, ਤੇ ਕੋਡ ਦੇ ਲਈ ਕਾਲ ਕਰੋ 4082722500। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਵੀ ਕਾਲ ਕਰੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਪਾਲ ਸਿੰਘ, ਸਪ੍ਰਿੰਗਫੀਲਡ ਵਰਜੀਨੀਆ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ। ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ। ਲਖਵੀਰ ਸਿੰਘ ਸਮਰਾ ਟੈਕਸਸ। ਗੁਰਮੇਲ ਸਿੰਘ ਲੱਦੜ ਵੇਕਰਸਫੀਲਡ। ਅਮਰਜੀਤ ਸਿੰਘ ਸਟਾਕਟਨ। ਸਰਬਜੀਤ ਸਿੰਘ ਧੂਰ ਨਿਊ ਜਰਸੀ। ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ। H&M ਆਇਲ ontario। ਹਰਜੀਤ ਸਿੰਘ ਲੈਥਰਪ। ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋਵ। ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ। ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਜੇ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਤਾਂ ਕਾਲ 888-888-9914 888-888-9914। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਕੱਲ ਰਾਤੀ ਜੋ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਵਿੱਚ ਡਿਬੇਟ ਹੋਈ ਸੀ, ਓਵਰਆਲ ਦੇਖਿਆ ਜਾਵੇ ਨਿਊਯਾਰਕ ਟਾਈਮ ਨੇ ਅੱਜ ਕਾਫੀ ਉਹਦੇ ਚ ਰਿਪੋਰਟ ਕੀਤਾ ਹੈ। ਉਹਦੇ ਮੁਤਾਬਕ ਡੈਮੋਕ੍ਰੇਟਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਘਬਰਾਹਟ ਮਹਿਸੂਸ ਹੋ ਰਹੀ ਹੈ ਕੱਲ ਦੀ ਡਿਬੇਟ ਤੋਂ ਬਾਅਦ, ਕਿਉਂਕਿ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਫੰਬਲ ਕਰਦੇ ਬਹੁਤ ਜਗ੍ਹਾ ਦੇ ਉੱਤੇ ਨਜ਼ਰ ਆਏ। ਉਹਨਾਂ ਦੀ ਜਿਹੜੀ ਓਲਡ ਏਜ ਆ ਉਹ ਸ਼ਰੇਆਮ ਪਤਾ ਚੱਲ ਰਹੀ ਸੀ। ਹਾਲਾਂਕਿ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ 30 ਤੋਂ ਵੱਧ ਜਿਹੜੇ ਝੂਠ ਬੋਲੇ ਆ, ਪਰ ਉਹਨਾਂ ਨੇ ਪੂਰੇ ਜ਼ੋਰ ਦੇ ਨਾਲ ਜਿਹੜਾ ਆ ਬਾਈਡਨ ਉਹਨਾਂ ਦੇ ਉੱਤੇ ਜਿਹੜਾ ਅਸਰ ਆ ਉਹ ਰੱਖਿਆ, ਖਾਸ ਕਰਕੇ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ। ਜਿਸ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਵੀ ਵੈਟਰਨਸ ਦੇ ਲਈ ਮੈਂ ਆਹ ਕੁਝ ਕੀਤਾ ਸੀ, ਤੇ ਉਹਨਾਂ ਨੇ ਨਾਲ ਹੀ ਇਹ ਕਹਿ ਦਿੱਤਾ ਵੀ ਜਿਹੜੇ ਸਾਡੇ ਵੈਟਰਨਸ ਆ ਉਹ ਤਾਂ ਸੜਕਾਂ ਦੇ ਉੱਤੇ ਤੁਰਦੇ ਫਿਰਦੇ ਆ, ਸੜਕਾਂ ਤੇ ਲੰਮੇ ਪਏ ਹੈਗੇ ਆ, ਤੇ ਜਿਹੜੇ ਅਨਡਾਕੂਮੈਂਟਡ ਜਾਂ ਇਲੀਗਲ ਲੋਕ ਆ ਉਹਨਾਂ ਨੂੰ ਹੋਟਲਾਂ 'ਚ ਰੱਖਿਆ ਜਾ ਰਿਹਾ ਹੈਗਾ। ਇਕੋਨਮੀ ਨੂੰ ਲੈ ਕੇ, ਵਾਰ ਨੂੰ ਲੈ ਕੇ ਉਹ ਕਹਿੰਦੇ ਵੀ ਜੇ ਮੈਂ ਹੁੰਦਾ ਤਾਂ ਯੂਕਰੇਨ ਤਾਂ ਰਸ਼ੀਆ ਦੀ ਲੜਾਈ ਨਹੀਂ ਹੋਣੀ ਸੀਗੀ। ਸੋ ਕਾਫੀ ਜ਼ਿਆਦਾ ਜਿਹੜੇ ਪੁਆਇੰਟ ਆ, ਈਵਨ ਤੋਂ ਆਪਾਂ ਨੂੰ ਪਤਾ ਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਸ ਹਿਸਾਬ ਦੇ ਨਾਲ ਬੋਲਦੇ ਹੁੰਦੇ ਆ, ਪਰ ਇੱਕ ਗੱਲ ਜ਼ਰੂਰ ਸੀ ਇਸ ਵਾਰੀ ਉਹ ਬੜੇ ਕਾਮ ਨਜ਼ਰ ਆਏ, ਜਿੱਦਾਂ ਹਮੇਸ਼ਾ ਅਗਰੈਸਿਵ ਬਹੁਤ ਜ਼ਿਆਦਾ ਹੁੰਦੇ ਆ। ਇਹ ਗੱਲ ਇਸ ਵਾਰੀ ਮਿਸਿੰਗ ਸੀ, ਇਹਦੇ ਉੱਤੇ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਕੰਟਰੋਲ ਕਰ ਲਿਆ। ਪਰ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੋਣੀ ਆ ਉਹ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਆ ਉਸ ਹਿਸਾਬ ਦੇ ਨਾਲ ਨਹੀਂ ਦੱਸ ਸਕੇ। ਹੁਣ ਜਿਹੜੇ ਡੈਮੋਕ੍ਰੇਟਸ ਆ ਉਹ ਇਹ ਕਹਿ ਰਹੇ ਆ ਵੀ ਨਹੀਂ ਜੀ ਉਹਨਾਂ ਨੂੰ ਸੋਰ ਥਰੋਟ ਹੋਇਆ ਸੀਗਾ, ਇਸ ਕਰਕੇ ਉਹ ਜ਼ਿਆਦਾ ਬੋਲ ਨਹੀਂ ਸਕੇ। ਅਲਟੀਮੇਟਲੀ ਰਾਜਕੀਰ ਸਿੰਘ ਜੀ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਡਿਬੇਟ ਤੋਂ ਬਾਅਦ ਹੁਣ ਸੋਚ ਰਹੇ ਆ ਵੀ ਜੇ ਕਿਤੇ ਆਪਾਂ ਇਹਨਾਂ ਦੀ ਜਗ੍ਹਾ ਕੈਂਡੀਡੇਟ ਚੇਂਜ ਕਰ ਲਈਏ ਤਾਂ ਹੋ ਸਕਦਾ ਜਿਹੜੀ ਆ ਆਪਾਂ ਉਸ ਨੂੰ ਜਿੱਤ ਸਕਦੇ ਹੈਗੇ ਆ। ਇਹ ਕਾਫੀ ਇੱਕ ਮੁਸ਼ਕਿਲ ਵਾਲੀ ਸਬਬ ਬਣ ਗਿਆ ਆ। 86 ਸਾਲ ਦੇ ਹੋ ਜਾਣਾ ਆ ਜੇ ਇਹ ਆਪਣੀ ਟਰਮ ਦੂਜੀ ਪੂਰੀ ਕਰ ਜਾਂਦੇ ਆ। ਹੁਣ ਟਰੰਪ ਹੁਣੀ 3 ਸਾਲ ਹੀ ਛੋਟੇ ਆ ਬਾਈਡਨ ਹੋਣਾ ਤੋਂ, ਪਰ ਉਮਰ ਦਾ ਜਿਹੜਾ ਫਰਕ ਆ ਉਹ ਕਾਫੀ ਦਿਖਿਆ। ਡੈਮੋਕ੍ਰੇਟਸ ਜਿਹੜੇ ਇਸ ਟਾਈਮ ਕਹਿ ਸਕਦੇ ਆ ਵੀ ਉਹ ਬੜੇ ਸ਼ਸ਼ੋ ਪੰਚ ਹੋਣਗੇ ਵੀ ਭਾਈ ਇਹ ਬਣਕੀ ਜਿਹੜਾ ਇਹ ਗਿਆ ਆ। ਗੱਲਾਂ ਕਰਦੇ ਕਰਦੇ ਇੱਧਰ ਉੱਧਰ ਚੇਨ ਆਫ ਥਾਟ ਉਹਨਾਂ ਦਾ ਜਿੱਦਾਂ ਪਹਿਲਾਂ ਵੀ ਹੁੰਦਾ ਰਿਹਾ ਆ ਉਹ ਵੀ ਹੋਇਆ। ਉੱਦਾਂ ਉਹਨਾਂ ਨੇ ਬੜਕ ਵੀ ਮਾਰੀ, ਜਿੱਦਾਂ ਆਪਾਂ ਪੋਲੀਟੀਸ਼ੀਅਨਾਂ ਨੂੰ ਵਹਿੰਦੇ ਹੀ ਆ ਪੰਜਾਬ ਵਾਲਿਆਂ ਨੂੰ
ਵੀ ਕਰ ਲਾ ਕਬੱਡੀ ਦਾ ਮੈਚ ਤੇ ਵੇਖ ਲਾ ਕਿੱਦਾਂ ਆ। ਕਹਿੰਦਾ ਵੀ ਮੈਂ ਤੇਰੇ ਨਾਲ ਗੋਲਫ ਖੇਡਣ ਨੂੰ ਤਿਆਰ ਆ ਜੀ, ਪਰ ਬੈਗ ਤੈਨੂੰ ਆਪ ਆਪਣਾ ਜਿਹੜਾ ਉਹ ਚੱਕਣਾ ਪਊਗਾ। ਇਹ ਟਰੰਪ ਹੁਣਾਂ ਨੂੰ ਬਾਈਡਨ ਹੁਣੀ ਕਹਿੰਦੇ ਜਿਹੜੇ ਉਹ ਨਜ਼ਰ ਆਏ। ਸੋ ਇਹ ਆਪਣੇ ਜਿਹੜੇ ਏਜ ਦੀ ਜਦੋਂ ਸਵਾਲ ਆਇਆ ਸੀ ਉਸ ਦੌਰਾਨ ਜਿਹੜਾ ਬਾਈਡਨ ਹੁਣੀ ਕਾਫੀ ਜ਼ਿਆਦਾ ਜਿਹੜਾ ਉਹ ਲੜਖੜਾਏ ਸੀਗੇ। ਸੋ 81 ਸਾਲਾ ਇੰਕੰਬੈਂਟ 78 ਸਾਲਾ ਚੈਲੰਜਰ ਦੇ ਸਾਹਮਣੇ ਆਮੋ ਸਾਹਮਣੇ ਜਿਹੜੇ ਨਜ਼ਰ ਆਏ। CNN ਦੇ ਦੁਆਰਾ ਇਹ ਜਿਹੜਾ ਡਿਬੇਟ ਕਰਾਇਆ ਗਿਆ। ਟਰੰਪ ਹੁਣਾਂ ਨੇ ਬਾਰ-ਬਾਰ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਆ ਉਸ ਨੂੰ ਚੱਕਿਆ। ਸਵਾਲ ਉਹਨਾਂ ਨੂੰ ਚਾਹੇ ਕੋਈ ਹੋਰ ਕੀਤਾ ਜਾ ਰਿਹਾ ਸੀ, ਉੱਤਰ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਮਰਜ਼ੀ ਦੇ ਨਾਲ ਹੀ ਜਿਹੜੇ ਆ ਉਹ ਦਿੱਤੇ। ਟਾਈਮ ਮਿੱਥਿਆ ਗਿਆ ਸੀਗਾ ਹਰ ਇੱਕ ਨੂੰ ਸਵਾਲ ਦਾ ਵੀ ਤੁਹਾਨੂੰ ਇੰਨੇ ਮਿੰਟ ਜਿਹੜੇ ਉਹ ਮਿਲਣਗੇ, ਫਿਰ ਇੱਕ ਮਿੰਟ ਰਿਬਟਲ ਨੂੰ, ਫਿਰ 1 ਮਿੰਟ ਦੂਜੇ ਨੂੰ ਜਿਹੜਾ ਉਹ ਰਿਬਟਲ ਨੂੰ ਜਿਹੜਾ ਉਹ ਜਿਹੜਾ ਉਹ ਮਿਲੂਗਾ। ਦੋਨਾਂ ਨੇ ਝੂਠ ਬੋਲੇ। ਦੋਨੋਂ ਇੱਕ ਜਾਣੇ ਨੇ ਜਦੋਂ ਟਰੰਪ ਹੋਣਾ ਨੇ ਉਹਨਾਂ ਨੇ ਵੀ ਨਿੱਜੀ ਵਾਰ ਜਿਹੜੇ ਉਹ ਕਿਤੇ ਫੈਲਨੀ ਦਾ ਜਦੋਂ ਬਾਈਡਨ ਹੋਣਾ ਨੇ ਟਰੰਪ ਹੋਣਾ ਨੂੰ ਆਖਿਆ ਤੇ ਉਹਨੇ ਕਿਹਾ ਵੀ ਤੇਰਾ ਮੁੰਡਾ ਵੀ ਜਿਹੜਾ ਉਹ ਫੈਲਨ ਆ, ਮੇਰੇ ਤੋਂ ਵੀ ਜ਼ਿਆਦਾ ਉਹਨੇ ਫੈਲਨੀਆਂ ਕੀਤੀਆਂ ਆ, ਉਹ ਪਹਿਲੋਂ ਵੀ ਹੋਣਾ ਚਾਹੀਦਾ ਸੀ। ਤੇ ਕਹਿੰਦੇ ਵੀ ਜਦੋਂ ਤੂੰ ਪ੍ਰੈਜ਼ੀਡੈਂਟ ਨਹੀਂ ਰਹਿਣਾ ਜੋ ਬਾਈਡਨ, ਤਾਂ ਤੈਨੂੰ ਵੀ ਜਿਹੜਾ ਉਹ ਅੰਦਰ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਜਿਹੜੇ ਪੌਰਨ ਸਟਾਰ ਦੇ ਨਾਲ ਜਿਹੜੇ ਸੈਕਸ ਦੀ ਗੱਲ ਨੂੰ ਲੈ ਕੇ ਟਰੰਪ ਹੋਣਾ ਨੇ ਕਿਹਾ ਵੀ ਆਈ ਡਿਡਨਟ ਹੈਵ ਇਟ, ਵੀ ਉਹ ਕੰਮ ਜਿਹੜਾ ਉਹਨਾਂ ਨੇ ਨਹੀਂ ਕੀਤਾ। ਬਾਈਡਨ ਦੀ ਜਿਹੜੀ ਏਜ ਪ੍ਰੋਬਲਮ ਆ ਉਹ ਇਸ ਟਾਈਮ ਵੱਡੀ ਜਿਹੜੀ ਸਮੱਸਿਆ ਆ। ਇੱਕ ਜਿਹੜਾ ਪ੍ਰੋਗਰੈਸਿਵ ਲਾਣਾ ਡੈਮੋਕ੍ਰੇਟਸ ਦੇ ਦਰਮਿਆਨ ਸੀਗਾ ਐਸਟੈਬਲਿਸ਼ਮੈਂਟ ਤੋਂ ਉਲਟ ਚੱਲ ਰਿਹਾ ਸੀ। ਉਹ ਪਹਿਲਾਂ ਤੋਂ ਹੀ ਕਹਿੰਦਾ ਆ ਰਿਹਾ ਸੀਗਾ ਵੀ ਬਾਈਡਨ ਮੇ ਵੀ ਇੰਨੇ ਵਧੀਆ ਕੈਂਡੀਡੇਟ ਨਹੀਂ ਸਾਬਤ ਜਿਹੜੇ ਉਹ ਹੋਣਗੇ। ਤੇ ਕਹਿੰਦੇ ਵੀ ਉਹਨਾਂ ਨੇ ਜਿਹੜੀ ਆਪਣੀ ਉਮਰ ਵਾਲੀ ਗੱਲ ਨੂੰ ਉਸ ਤੋਂ ਉਲਟ ਜਿਹੜਾ ਉਹ ਦਿਖਾਉਣ ਦੇ ਲਈ ਜੋ ਕਰਨਾ ਚਾਹੁੰਦੇ ਸੀਗੇ ਉਹਦੇ ਵਿੱਚ ਉਹ ਕਿਤੇ ਨਾ ਕਿਤੇ ਆ ਉਹ ਫੇਲ ਜਿਹੜੇ ਹੋਏ ਆ। ਗੱਲਾਂ ਕਰਦੇ ਕਰਦੇ ਉਹਨਾਂ ਦੀ ਆਵਾਜ਼ ਵੀ ਕਿਤੇ ਕਿਤੇ ਲੜਖੜਾਈ ਤੇ ਕਈ ਵਾਰੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਕਿਹੜੀ ਗੱਲ ਨੂੰ ਕਿੱਦਾਂ ਕਿਸ ਦੇ ਨਾਲ ਜੋੜਨਾ ਹੈਗਾ ਆ। ਟਰੰਪ ਹੋਣਾ ਨੇ ਆਪਣੇ ਜਿਹੜੇ ਆ ਪੰਚੇਸ ਆ ਉਹ ਵੀ ਪੁੱਲ ਕੀਤੇ ਬਾਈਡਨ ਨੇ। ਬਾਈਡਨ ਹੋਣਾ ਨੇ ਵੀ ਜਿਹੜੇ ਉਹ ਆਪਣੇ ਜਿਹੜੇ ਕਿਤੇ 6 ਜਨਵਰੀ ਵਾਲੀ ਗੱਲ ਦੇ ਉੱਤੇ ਟਰੰਪ ਹੋਣੀ ਖੱਬੇ ਸੱਜੇ ਹੁੰਦੇ ਹੋਏ ਜਿਹੜੇ ਉਹ ਨਜ਼ਰ ਆਏ। ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਨਹੀਂ ਕਿਹਾ, ਕਹਿੰਦੇ ਵੀ ਮੈਨੂੰ ਤਾਂ ਬਸ ਐਡਰੈਸ ਕਰਨ ਨੂੰ ਬੁਲਾਇਆ ਸੀ, ਮੈਨੂੰ ਨਹੀਂ ਸੀ ਪਤਾ ਕਿੱਦਾਂ ਆ ਕਿਵੇਂ ਆ। ਤੇ ਉਹ ਸਾਰੀਆਂ ਚੀਜ਼ਾਂ ਤੋਂ ਇਸ ਤਰੀਕੇ ਦੇ ਨਾਲ ਹੁੰਦੇ ਜਿਹੜੇ ਉਹ ਨਜ਼ਰ ਆਏ। ਸੋ ਇਹ ਜਦੋਂ ਮੈਡੀਕੇਅਰ ਤੇ ਸੋਸ਼ਲ ਸਿਕਿਉਰਿਟੀ ਦਾ ਮੁੱਦਾ ਜਿਹੜਾ ਚੱਲਿਆ ਤਾਂ ਉਹਦੇ ਦਰਮਿਆਨ ਵੀ ਜਿਹੜਾ ਆ ਇੱਕ ਦੂਜੇ ਦੇ ਉੱਤੇ ਵਾਰ ਕੀਤੇ ਗਏ। ਟਰੰਪ ਹੁਣਾਂ ਨੇ ਕਿਹਾ ਵੀ ਡੈਟ ਜਿਹੜਾ ਇਹਨਾਂ ਦੇ ਵਿੱਚ ਸਭ ਤੋਂ ਵੱਧ ਹੋਇਆ ਆ, ਪਰ ਜੇ ਆંકੜੇ ਦੇਖੇ ਜਾਈਏ ਤਾਂ ਕਾਰਜਕਾਲ 4 ਸਾਲ ਦੇ ਕਾਰਜਕਾਲ ਦੇ ਵਿੱਚ ਟਰੰਪ ਹੁਣਾਂ ਦੇ ਕਾਰਜਕਾਲ 'ਚ ਜਿਹੜਾ ਸਭ ਤੋਂ ਵੱਧ ਜਿਹੜਾ ਡੈਟ ਨੈਸ਼ਨਲ ਡੈਟ ਆ ਉਹ ਵਧਿਆ ਸੀਗਾ, ਬਾਈਡਨ ਹੁਣਾਂ ਦੇ ਆંકੜਿਆਂ ਤੋਂ ਵੱਧ ਹੈਗਾ ਆ। ਸੋ ਹੁਣ ਅੱਗੇ ਕੀ ਜਿਹੜਾ ਬਣੂਗਾ ਇਹ ਜਿਹੜਾ ਦੇਖਣ ਵਾਲੀ ਗੱਲ ਆ। ਸ਼ਾਰਲਟਸਵਿਲ ਦੀ ਘਟਨਾ ਨੂੰ ਲੈ ਕੇ ਬਾਈਡਨ ਹੁਣਾਂ ਨੇ ਕਿਹਾ ਵੀ ਮੈਨੂੰ ਉਸ ਘਟਨਾ ਦੇ ਕਰਕੇ ਜਿਹੜਾ ਆ ਇਹ ਰਨ ਕਰਨਾ ਪੈ ਰਿਹਾ ਆ ਪ੍ਰੈਜ਼ੀਡੈਂਟ ਦੇ ਉੱਤੇ। ਟਰੰਪ ਹੁਣਾਂ ਨੇ ਕਿਹਾ ਵੀ ਭਾਈ ਜੇ ਤੂੰ ਵਧੀਆ ਕੰਮ ਕਰਦਾ ਹੁੰਦਾ ਤਾਂ ਮੈਨੂੰ ਰਨ ਕਰਨ ਦੀ ਲੋੜ ਹੀ ਨਹੀਂ ਸੀਗੀ, ਪਰ ਇਸ ਟਾਈਮ ਇਕਨੋਮੀ ਦਾ ਬੁਰਾ ਹਾਲ ਆ। ਅਮਰੀਕਾ ਜਿਹੜੀ ਇੱਕ ਫੇਲਡ ਸਟੇਟ ਜਿਹੜੀ ਉਹ ਬਣਦਾ ਜਾ ਰਿਹਾ। ਬਾਰ-ਬਾਰ ਉਹਨਾਂ ਨੇ ਜਿਹੜਾ ਇਹ ਲਫ਼ਜ਼ ਜਿਹੜਾ ਉਹ ਵਰਤਿਆ ਹੈਗਾ ਆ। ਸੋ ਇਹ ਉਹਨਾਂ ਨੇ ਵਾਰ ਦੇ ਉੱਤੇ ਵੀ ਕਿਹਾ, ਕਹਿੰਦੇ ਵੀ $200 ਬਿਲੀਅਨ ਤੁਸੀਂ ਆਲਰੇਡੀ ਯੂਕਰੇਨ ਵਾਲੇ ਪਾਸੇ ਘੱਲ ਚੁੱਕੇ ਆ, ਜਦਕਿ ਨਾਟੋ ਦੇ ਬਾਕੀ ਮੈਂਬਰਸ ਨੇ 100 ਬਿਲੀਅਨ ਤੋਂ ਵੀ ਘੱਟ ਦਿੱਤਾ ਆ। ਕਹਿੰਦੇ ਜਦੋਂ ਮੈਂ ਸੀਗਾ ਉਦੋਂ ਉਹਨਾਂ ਦੇ ਬਰਾਬਰ ਜਿਹੜੇ ਡਾਲਰ ਆ ਪੈਸੇ ਆ ਉਹਨਾਂ ਦੇ ਉਸ ਦੇ ਵਿੱਚ ਉਹ ਆਏ ਸੀਗੇ। ਸੋ ਉਹਨਾਂ ਨੇ ਕਿਹਾ ਵੀ ਇਦਾਂ ਨਹੀਂ ਹੋ ਸਕਦਾ। ਕਹਿੰਦੇ ਵੀ ਮੇਰੇ ਹੁੰਦਿਆਂ ਹੋਇਆ ਪੁਤਿਨ ਨੇ ਇੱਕ ਵੀ ਇੰਚ ਜਿਹੜੀ ਜ਼ਮੀਨ ਆ ਉਸ ਦੇ ਉੱਤੇ ਕਬਜ਼ਾ ਨਹੀਂ ਕੀਤਾ। ਕਲਿੰਟਨ ਦੇ ਦਰਮਿਆਨ, ਬੁਸ਼ ਦੇ ਦੌਰਾਨ, ਬੁਸ਼ ਦੇ ਦਰਮਿਆਨ, ਓਬਾਮਾ ਦੇ ਦੌਰਾਨ ਤੇ ਬਾਈਡਨ ਦੇ ਦਰਮਿਆਨ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕਹਿੰਦੇ ਕਬਜ਼ਾ ਕੀਤਾ ਹੈਗਾ ਆ। ਟੈਕਸ ਪੇਅਰ ਨੂੰ ਲੈ ਕੇ ਟਰੰਪ ਹੋਣਾ ਨੇ ਇਹ ਕਿਹਾ ਵੀ ਬਾਈਡਨ ਹੋਣਾ ਨੇ ਤੁਹਾਡਾ ਸਾਰਿਆਂ ਦਾ ਟੈਕਸ ਵਧਾ ਦੇਣਾ, ਜਦਕਿ ਜਿਹੜਾ ਟੈਕਸ ਲਾਸਟ ਵਧੇ ਸੀਗੇ ਉਹ ਟਰੰਪ ਹੋਣਾ ਦੇ ਕਾਰਜਕਾਲ 'ਚ ਵਧੇ ਸੀ। ਬਾਈਡਨ ਹੋਣਾ ਨੇ ਇਹ ਕਹਿਣ ਦੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਨਹੀਂ, ਅਸੀਂ ਤਾਂ ਸਿਰਫ ਜਿਹੜੇ ਜ਼ਿਆਦਾ ਕਮਾਈ ਕਰਦੇ ਆ ਵੈਲਦੀ ਟੈਕਸ ਆ ਸਿਰਫ 4 ਲੱਖ ਤੋਂ ਉੱਤੇ ਵਾਲਿਆਂ ਦਾ ਹੀ ਜਿਹੜਾ ਟੈਕਸ ਆ ਵਧਣਾ, ਬਾਕੀ ਕਿਸੇ ਦਾ ਹੋਰ ਜਿਹੜਾ ਉਹ ਨਹੀਂ ਵਧਣਾ ਹੈਗਾ। ਸੋ ਟਰੰਪ ਵਰਸਸ ਬਾਈਡਨ ਦੇ ਵਿੱਚ ਇੱਕ ਪਾਸੇ 36 ਜਿਹੜੀਆਂ ਫੈਲਨੀ ਦਾ ਫੈਲਨ ਜਿਹੜਾ ਉਹ ਆਪਣੇ ਸਾਹਮਣੇ ਸੀ, ਦੂਜੇ ਪਾਸੇ ਇੱਕ ਬਜ਼ੁਰਗ ਆਪਣੇ ਸਾਹਮਣੇ ਸੀ ਜੋ ਮੌਜੂਦਾ ਜਿਹੜੇ ਉਹ ਰਾਸ਼ਟਰਪਤੀ ਆ, ਜੋ ਇੱਧਰ ਉੱਧਰ ਲੜਖੜਾਉਂਦੇ ਹੋਏ ਜਿਹੜੇ ਉਹ ਨਜ਼ਰ ਆਏ ਹੈਗੇ ਆ। ਸੋ ਲੋਕਾਂ ਨੂੰ, ਵੋਟਰ ਨੂੰ ਪਤਾ ਨਹੀਂ ਭਰੋਸਾ ਵਧਿਆ ਹੈ ਕਿਸੇ ਦੇ ਵਿੱਚ ਕਿ ਹੋਰ ਜ਼ਿਆਦਾ ਉਹਨਾਂ ਨੂੰ ਸ਼ਸ਼ੋਪੰਚ ਪੈ ਗਏ ਆ ਵੀ ਅਮਰੀਕਾ ਦੇ ਹਾਲਾਤ ਕੀ ਜਿਹੜੇ ਉਹ ਹੋਣ ਜਾ ਰਹੇ ਆ, ਵੀ ਇੱਕ ਫੈਲਨ ਨੂੰ ਵੋਟ ਪਾਉਣਗੇ ਜਾਂ ਫਿਰ ਇੱਕ ਐਸੇ ਬਜ਼ੁਰਗ ਨੂੰ ਜਿਹਨੂੰ ਕਈ ਵਾਰੀ ਗੱਲ ਕਰਨ ਦਾ ਵੀ ਜਿਹੜਾ ਉਹ ਚੇਤਾ ਜਿਹੜਾ ਉਹ ਭੁੱਲ ਜਾਂਦਾ ਆ।
ਡੈਮੋਕ੍ਰੇਟਸ ਦੇ ਲਈ ਇੱਕ ਕਾਫੀ ਵੱਡੀ ਜਿਹੜੀ ਇਸ ਟਾਈਮ ਚੁਣੌਤੀ ਆ। ਪਰ ਲੱਗ ਨਹੀਂ ਰਿਹਾ ਹਰਜੋਤ ਸਿੰਘ ਜੀ ਇਸ ਟਾਈਮ ਜਿੰਨੀਆਂ ਹਾਂ ਗੱਲਾਂ ਜਿਹੜੀਆਂ ਜ਼ਰੂਰ ਛਿੜੀਆਂ ਆ, ਪਰ ਲੱਗ ਨਹੀਂ ਰਿਹਾ ਵੀ ਬਾਈਡਨ ਹੁਣਾਂ ਨੂੰ ਕੋਈ ਰਿਪਲੇਸਮੈਂਟ ਉੱਥੇ ਆਊਗੀ। ਜੇ ਉਹਨਾਂ ਦੀ ਥਾਂ ਦੇ ਉੱਤੇ ਕੋਈ ਕੈਂਡੀਡੇਟ ਵੀ ਦੇਖਦੇ ਆ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ, ਉਹਦੀ ਪੋਲਿੰਗ ਤਾਂ ਹੋਰ ਵੀ ਜ਼ਿਆਦਾ ਜਿਹੜੀ ਕਹਿੰਦੇ ਆ ਉਹ ਮਾੜੀ ਆ। ਸੋ ਹਾਲਾਤ ਮਾੜੇ ਆ। ਟਰੰਪ ਹੁਣਾਂ ਨੇ ਜਿਹੜਾ ਬਲੈਕ ਤੇ ਲਿਟੀਨੋ ਵੋਟਰਸ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੀ ਵੀ ਜਿਹੜੀ ਉਹ ਗੱਲ ਕੀਤੀ, ਵੀ ਕਹਿੰਦੇ ਵੀ ਮੇਰੇ ਸਮੇਂ ਦੇ ਦੌਰਾਨ ਇਹ ਇੱਕਦਮ ਬਿਲਕੁਲ ਵਧੀਆ ਜਿਹੜੇ ਉਹ ਕਰ ਰਹੇ ਸੀਗੇ, ਪਰ ਜਿਹੜੇ ਡੈਮੋਕ੍ਰੇਟਸ ਆ ਜਾਂ ਬਾਈਡਨ ਆ ਕਹਿੰਦੇ ਕੁਛ ਆ ਤੇ ਕਰਦੇ ਜਿਹੜੇ ਇਸ ਟਾਈਮ ਕੁਛ ਹੈਗੇ ਆ। ਕਹਿੰਦੇ ਵੀ ਬਾਈਡਨ ਦਾ ਜਿਹੜਾ ਚਾਂਸ ਆ ਲਟੀਨੋ ਵੋਟਰਸ ਤੇ ਬਲੈਕ ਵੋਟਰਸ ਨੂੰ ਜਿੱਤਣ ਦਾ, ਉਹ ਖਾਸ ਕਰਕੇ ਜਿਹੜੀਆਂ ਸਵਿੰਗ ਸਟੇਟਸ ਆ ਵਿਸਕੌਨਸਨ, ਮਿਸ਼ੀਗਨ, ਪੈਨਸਿਲਵੇਨੀਆ, ਜਾਰਜੀਆ ਜਾਂ ਨਾਰਥ ਕੈਰੋਲੀਨਾ ਦੇ ਵਿੱਚ ਕਾਫੀ ਜ਼ਿਆਦਾ ਇਸ ਟਾਈਮ ਲੜਖੜਾ ਰਹੀਆਂ ਹੈਗੀਆਂ ਆ। ਸੋ ਪਾਲਿਸੀ ਦੇ ਉੱਤੇ ਵੀ ਗੱਲ ਹੋਈ ਤੇ ਇੱਕ ਦੂਜੇ ਦੇ ਉੱਤੇ ਜਿਹੜੇ ਉਹਨਾਂ ਨੇ ਨਿੱਜੀ ਵਾਰ ਜਿਹੜੇ ਆ ਉਹ ਵੀ ਕਰਨੋਂ ਪਿੱਛੇ ਨਹੀਂ ਹਟੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਰੈਟਰੀਬਿਊਸ਼ਨ ਦੇ ਸੰਬੰਧ ਦੇ ਵਿੱਚ ਕਿਹਾ ਵੀ ਮੇਰੀ ਸੈਕੰਡ ਟਰਮ ਦੇ ਵਿੱਚ ਜਿਹੜਾ ਆ ਉਹ ਮੇਨ ਰਹੂਗਾ। ਉਹਨਾਂ ਦਾ ਮਤਲਬ ਇਹੀ ਸੀ ਵੀ ਜਿਸ ਤਰ੍ਹਾਂ ਮੇਰੇ ਨਾਲ ਵਰਤਾਅ ਕੀਤਾ ਗਿਆ ਵੀ ਮੈਂ ਬਦਲਾ ਲੈ ਸਕਦਾ ਹੈਗਾ। ਉਹ ਕਹਿੰਦੇ ਵੀ ਜੇ ਮੇਰੇ ਤੇ ਇਦਾਂ ਦੇ ਚਾਰਜਸ ਨਾ ਲਾਏ ਜਾਂਦੇ, ਮੈਨੂੰ ਵਾਰ-ਵਾਰ ਕੋਰਟਾਂ 'ਚ ਨਾ ਘਸੀਟਿਆ ਜਾਂਦਾ ਤੇ ਮੇਰੇ ਕੋਲ ਬਥੇਰਾ ਕੁਝ ਬਾਹਰ ਹੈਗਾ ਪ੍ਰਾਪਰਟੀਆਂ ਦੇ, ਮੈਂ ਆਨੰਦ ਲੈਂਦਾ, ਮੈਂ ਨਾ ਇਲੈਕਸ਼ਨ ਦੇ ਵਿੱਚ ਆਉਂਦਾ। ਸੋ ਇਹ ਇੱਕ ਮੁੱਦਾ ਹੈਗਾ ਵੀ ਜੇ ਬਹੁਤ ਸਾਰੇ ਲੋਕ ਸੋਚਦੇ ਹੋਏ ਵੀ ਕਿਤੇ ਇਹੀ ਨਾ ਗੱਲ ਹੋਵੇ ਜੇ ਪ੍ਰੈਜ਼ੀਡੈਂਟ ਟਰੰਪ ਨਹੀਂ ਜਿੱਤਦੇ ਆ ਤੇ ਉਹ ਵੀ ਉਹੀ ਕੰਮ ਕਰਨ ਜਿੰਨੇ ਜਿਹੜੇ ਕੇਸ ਆ ਉਹ ਫਿਰ ਬਾਈਡਨ ਹੋਣਾ ਦੇ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਕਰਨੇ ਸ਼ੁਰੂ ਕਰ ਦੇਣ, ਜਦ ਕਿ ਮੇਨ ਫੋਕਸ ਜਿਹੜਾ ਹੈ USA ਦੇ ਉੱਤੇ ਕਿੱਦਾਂ ਆਪਾਂ ਆਪਣੇ ਮੁਲਕ ਦੇ ਵਿੱਚ ਇਕਨੋਮੀ ਨੂੰ ਉੱਤੇ ਲਿਜਾਣਾ ਆ, ਅਨਡਾਕੂਮੈਂਟਡ ਜਾਂ ਇਲੀਗਲ ਇਮੀਗ੍ਰੇਸ਼ਨ ਨੂੰ ਘਟਾਉਣਾ ਹੈਗਾ ਆ, ਇਨਫਲੇਸ਼ਨ ਨੂੰ ਕਿੱਦਾਂ ਘਟਾਉਣਾ, ਉਹਦੇ ਉੱਤੇ ਜਿਹੜਾ ਵਰਕਆਊਟ ਕਰਨਾ ਹੈਗਾ। ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ 10 ਹਫ਼ਤਿਆਂ 'ਚ ਹੋਣੀ ਆ। ਸਤੰਬਰ ਦੇ ਵਿੱਚ ਅਗਲੀ ਡੀਬੇਟ ਇੱਕ ਹੋਰ ਰੱਖੀ ਗਈ ਆ। ਸੋ ਕਾਫੀ ਕਸੂਤੀ ਸਥਿਤੀ ਦੇ ਵਿੱਚ ਡੈਮੋਕ੍ਰੇਟਸ ਇਸ ਟਾਈਮ ਹੈਗੇ ਆ ਵੀ ਕੈਂਡੀਡੇਟ ਨੂੰ ਚੇਂਜ ਕੀਤਾ ਜਾਵੇ। ਜੇ ਚੇਂਜ ਕਰਦੇ ਆ ਤਾਂ ਲਗਭਗ 4 ਮਹੀਨੇ ਰਹਿ ਗਏ ਆ, ਨਵੰਬਰ ਦੇ ਪਹਿਲੇ ਹਫ਼ਤੇ ਤਾਂ ਇਲੈਕਸ਼ਨ ਹੁੰਦੀ ਹੈਗੀ ਆ। ਸੋ ਬਹੁਤ ਸ਼ਾਰਟ ਸਮਾਂ ਹੈਗਾ ਆ। ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ, ਉਹਨਾਂ ਦਾ ਚਲੋ ਗੁੱਸਾ ਵਾਲਾ ਤਾਂ ਜਿਹੜਾ ਪੋਰਸ਼ਨ ਆ ਉਹ ਉਹਨਾਂ ਨੇ ਘਟਾਇਆ ਹੈਗਾ, ਪਰ ਉਹਨਾਂ ਨੂੰ ਮੇਨ ਮੁੱਦਾ ਜਿਹੜਾ ਇਲੀਗਲ ਇਮੀਗ੍ਰੇਸ਼ਨ ਦਾ ਮਿਲਿਆ ਆ। ਦੂਜਾ ਵਾਰ ਨੂੰ ਲੈ ਕੇ ਉਹ ਹਮੇਸ਼ਾ ਹੀ ਕਹਿੰਦੇ ਵੀ ਮੈਂ ਕਿਸੇ ਵੀ ਵਾਰ ਦੇ ਉਲਟ ਹੈਗਾ। ਤੇ ਤੀਸਰਾ ਜੇ ਝੂਠ ਬੋਲਣ ਵਾਲਾ ਉਹਨਾਂ ਦੇ ਜਿਹੜੇ ਸਪੋਰਟਰ ਆ ਥੋੜਾ ਉਹ ਤੇ ਕੰਟਰੋਲ ਕਰਨ ਤੇ ਕਾਫੀ ਜ਼ਿਆਦਾ ਜਿਹੜੀ ਗਾਹਾਂ ਨੂੰ ਇੰਪਰੂਵਮੈਂਟ ਹੋ ਸਕਦੀ ਹੈ। ਯਾ ਓਵਰਆਲ ਜੇ ਦੇਖਿਆ ਜਾਵੇ ਤਾਂ ਬਾਈਡਨ ਹੁਣਾਂ ਦੇ ਜਿਹੜੇ ਟੌਪ ਦੇ ਡੋਨਰਸ ਆ ਡੈਮੋਕ੍ਰੇਟ ਪਾਰਟੀ ਦੇ, ਉਹਨਾਂ ਦੇ ਵਿੱਚ ਖਤਰੇ ਦਾ ਘੁੱਗੂ ਕਹਿੰਦੇ ਬਚਿਆ ਪਿਆ ਆ। CNBC ਰਿਪੋਰਟ ਕਰ ਰਿਹਾ, ਕਹਿੰਦੇ ਵੀ 15 ਮਿੰਟ ਹੀ ਹੋਏ ਸੀ ਅਜੇ ਡਿਬੇਟ ਸ਼ੁਰੂ ਹੋਏ ਨੂੰ, ਤਾਂ ਡੈਮੋਕ੍ਰੇਟ ਪਾਰਟੀ ਦੇ ਟੌਪ ਦੇ ਫੰਡ ਰੇਜ਼ਰਸ ਆ ਉਹਨਾਂ ਨੇ ਖਤਰੇ ਦੇ ਘੁੱਗੂ ਜਿਹੜੇ ਵਜਾ ਦਿੱਤੇ ਸੀਗੇ ਵੀ ਡਿਬੇਟ ਦੀ ਪਰਫਾਰਮੈਂਸ ਸ਼ੁਰੂਆਤ ਦੇ ਵਿੱਚ ਹੀ ਇੰਨੀ ਜਿਹੜੀ ਉਹ ਮਾੜੀ ਰਹੀ ਆ। ਇੱਕ ਬਾਈਡਨ ਹੁਣਾਂ ਦਾ ਜਿਹੜਾ ਡੋਨਰ ਜਿਹੜਾ ਹੈਂਪਟਨਸ ਦੇ ਵਿੱਚ ਕਹਿੰਦੇ ਵੀ ਉਹਨੇ ਫੰਡ ਰੇਜ਼ਰ ਅਟੈਂਡ ਕਰਨਾ ਆ, ਉਹਨੇ ਕਿਹਾ ਵੀ ਇਹ ਤਾਂ ਓਵਰਆਲ ਡਿਜ਼ਾਸਟਰ ਸੀ, ਇਹ ਟੈਰੇਬਲ ਸੀਗਾ, ਵਰਸ ਦੈਨ ਪੋਸੀਬਲ, ਜਿੰਨਾ ਸੋਚਿਆ ਸੀ ਉਸ ਨਾਲੋਂ ਵੀ ਜਿਹੜਾ ਉਹ ਮਾੜਾ ਜਿਹੜਾ ਉਹ ਨਿਕਲਿਆ ਆ। ਕਈ ਤਾਂ ਕਹਿੰਦੇ ਵੀ ਇਹ ਸੋਚ ਰਹੇ ਆ ਵੀ ਬਾਈਡਨ ਹੁਣਾਂ ਨੂੰ ਡ੍ਰੌਪ ਆਊਟ ਜਿਹੜਾ ਇਸ ਦੇ ਵਿੱਚ ਕਰ ਦੇਣਾ ਜਿਹੜਾ ਉਹ ਚਾਹੀਦਾ ਆ। 90 ਮਿੰਟ ਦਾ ਡਿਬੇਟ ਹੋਇਆ, 1.5 ਘੰਟੇ, ਤੇ 20 ਮਿੰਟਾਂ ਦੇ ਵਿੱਚ ਹੀ ਕਹਿੰਦੇ ਵੀ ਡੈਮੋਕ੍ਰੇਟ ਪਾਰਟੀ ਦੇ ਡੋਨਰਸ ਤੇ ਜਿਹੜੇ ਫੰਡ ਰੇਜ਼ਰਸ ਆ ਉਹਨਾਂ ਨੇ ਜਿਹੜਾ ਇਸ ਨੂੰ ਇਹ ਕਿਹਾ। ਦੂਜੇ ਪਾਸੇ ਟਰੰਪ ਉਹਨਾਂ ਨੇ ਇਹ ਵੀ ਜਿਹੜੀ ਗੱਲ ਜਿਹੜੀ ਉਹ ਦੱਸੀ, ਕਹਿੰਦੇ ਵੀ ਜੇ ਮੇਰੇ ਤੇ ਜਿੰਨੇ ਕੈਂਪੇਨ ਨੂੰ ਮੇਰੇ ਹੁਣ ਡਾਲਰ ਪ੍ਰਾਪਤ ਹੋ ਰਹੇ ਆ, ਇਹ ਸਾਰੇ ਇਹਨਾਂ ਦੇ ਧੰਨਵਾਦ ਦੀ ਆ ਵੀ ਇਹਨਾਂ ਨੇ ਮੇਰੇ ਤੇ ਫੈਲਨੀਜ਼ ਲਾਈਆਂ, ਲੋਕ ਸਗੋਂ ਹੋਰ ਜ਼ਿਆਦਾ ਮੇਰੀ ਸਪੋਰਟ ਦੇ ਵਿੱਚ ਆਏ ਆ। ਮਿਲੀਅਨਸ ਆਫ ਡਾਲਰ ਕਹਿੰਦੇ ਆ ਵੀ ਉਹਨਾਂ ਨੇ ਇਕੱਠੇ ਕੀਤੇ। ਕਾਫੀ ਜ਼ਿਆਦਾ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਟਰੰਪ ਹੁਣਾਂ ਦੀ ਗੱਲਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਸੀ। ਹਾਂ, ਇੱਕ ਚੀਜ਼ ਉਹਨਾਂ ਦੀ ਇਹ ਸੀਗੀ ਵੀ ਡਾਇਰੈਕਟ ਆਨਸਰ ਨਹੀਂ ਸੀ ਜਿਹੜੇ ਉਹ ਦੇ ਰਹੇ। ਜਿਹੜਾ ਆਨਸਰ ਉਹ ਆਪਣੀ ਮਰਜ਼ੀ ਨਾਲ ਦੇਣਾ ਚਾਹੁੰਦੇ ਸੀ, ਸਵਾਲ ਦਾ ਨਹੀਂ ਆਨਸਰ ਜਿਹੜਾ ਉਹ ਦਿੰਦੇ ਸੀ, ਆਪਣੀ ਮਰਜ਼ੀ ਦੇ ਨਾਲ ਜਿਹੜੀ ਗੱਲ ਆ ਉਸ ਦੇ ਵਿੱਚ ਕਰ ਰਹੇ ਸੀਗੇ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਪਰ ਕਹਿ ਲਓ ਵੀ ਹੁਣ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦਾ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਅਧਿਕਾਰਤ ਤੌਰ ਦੇ ਉੱਤੇ ਬਿਗਲ ਇਸ ਡਿਬੇਟ ਦੇ ਨਾਲ ਵੱਜ ਚੁੱਕਾ ਆ। ਤੇ ਇਸ ਟਾਈਮ ਦੋਨੋਂ ਹੀ ਜਿਹੜੀਆਂ ਕੈਂਪੇਨਸ ਆ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਉਹ ਇਸ ਨੂੰ ਮੁਲਾਂਕਣ ਕਰਨਗੀਆਂ ਵੀ ਇਸ ਨੂੰ ਹੋਰ ਬੈਟਰ ਜਿਹੜਾ ਆਪਣੇ ਕੈਂਪੇਨ ਨੂੰ ਕਿੱਦਾਂ ਜਿਹੜਾ ਉਹ ਰਨ ਕਰ ਸਕਣਗੇ। ਪਰ ਜ਼ਿਆਦਾ ਖਤਰੇ ਦੀਆਂ ਘੰਟੀਆਂ ਜਿਹੜੀਆਂ ਕਹਿੰਦੇ ਕਿ ਡੈਮੋਕ੍ਰੇਟ ਪਾਰਟੀ ਵਾਲੇ ਪਾਸੇ ਵੱਜ ਰਹੀਆਂ ਆ।
ਸੋ ਪਹਿਲੇ ਝਟਕੇ ਤੋਂ ਬਾਅਦ ਡੈਮੋਕ੍ਰੇਟਸ ਨੂੰ ਦੂਜਾ ਝਟਕਾ ਅੱਜ ਸੁਪਰੀਮ ਕੋਰਟ ਨੇ ਦੇ ਦਿੱਤਾ। ਸੁਪਰੀਮ ਕੋਰਟ ਨੇ ਇਹ ਕਿਹਾ ਆ ਕਿ ਜਿਹੜੇ ਜਨਵਰੀ 6 ਨੂੰ ਜਿਹੜੇ ਰਾਇਟਰਸ ਸੀਗੇ, ਦੰਗਾਕਾਰੀ ਸੀ, ਜਿਨ੍ਹਾਂ ਨੇ ਵਾਈਟ ਹਾਊਸ ਦੇ ਉੱਤੇ ਅਟੈਕ ਕੀਤਾ ਸੀ, ਉਹਨਾਂ ਦੇ ਵਿੱਚ ਕਹਿੰਦੇ ਪਈ ਹੰਡਰਡਸ ਆਫ ਜਿਹੜੇ ਲੋਕ ਸੀਗੇ, ਉਹਨਾਂ ਨੂੰ ਗਲਤ ਚਾਰਜ ਕੀਤਾ ਗਿਆ ਹੈਗਾ। ਕੱਲ ਡਿਬੇਟ ਵਿੱਚ ਵੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਹੋ ਗਈਆਂ, ਜਿਹੜੀ ਤੁਹਾਡੀ ਐਡਮਿਨਿਸਟ੍ਰੇਸ਼ਨ ਨੇ ਕੀਤਾ ਉਹਦੇ ਵਿੱਚ ਕੁਝ ਸ਼ਰਾਰਤੀ ਲੋਕ ਸੀਗੇ। ਸੋ ਉਹੀ ਜਿਹੜੀ ਆ ਅੱਜ ਸਵੇਰੇ ਜਿਹੜੀ ਯੂਐਸ ਦੀ ਸੁਪਰੀਮ ਕੋਰਟ ਨੇ ਜਿਹੜਾ ਡਿਸੀਜਨ ਦਿੱਤਾ ਹੈਗਾ ਵੀ 350 ਦੇ ਕਰੀਬ ਜਿਹੜੇ ਲੋਕ ਸੀਗੇ, ਉਹਨਾਂ ਦੇ ਉੱਤੇ ਜਿਹੜੇ ਚਾਰजेस ਲਾਏ ਗਏ ਹੈਗੇ ਆ ਉਹ ਟੋਟਲੀ ਗਲਤ ਹੈਗੇ, ਜਿਨ੍ਹਾਂ ਕਰਕੇ ਉਹਨਾਂ ਨੂੰ 20-20 ਸਾਲ ਦੀ ਜਿਹੜੀ ਸਜ਼ਾ ਹੋਣੀ ਸੀਗੀ। ਤੇ ਚੀਫ ਜਸਟਿਸ ਰੋਬਰਟ ਯੂਨੀਅਰ ਜੋ ਆ ਉਹਨਾਂ ਨੇ ਇਹ ਡਿਸੀਜਨ ਜਿਹੜਾ ਲਿਖਿਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਕਾਂਗਰਸ ਨੂੰ ਜਿਹੜਾ ਆ ਉਹ ਵੀ ਇਹਦੇ ਵੱਲ ਜਿਹੜਾ ਦੇਖਣਾ ਚਾਹੀਦਾ ਹੈਗਾ ਆ, ਤੇ ਜਿਹੜੇ ਸਾਰੇ ਕੇਸ ਆ ਇਹਨਾਂ ਦਾ ਜਿਹੜਾ ਅਸਰ ਆ ਹੁਣ ਪ੍ਰੈਜ਼ੀਡੈਂਟ ਟਰੰਪ ਦੇ ਕੇਸਿਸ ਤੇ ਵੀ ਪਊਗਾ, ਕਿਉਂਕਿ ਇੱਕ ਕੇਸ ਉਹਨਾਂ ਦੇ ਉੱਤੇ ਇਸ ਸਬੰਧ ਦੇ ਵਿੱਚ ਵੀ ਹੈਗੇ ਆ ਕਿ ਉਹਨਾਂ ਨੇ ਆਪਣੇ ਹੀ ਸਪੋਰਟਰਾਂ ਨੂੰ ਇਨਸਾਈਟ ਕੀਤਾ ਜਦੋਂ ਜਨਵਰੀ 6 ਦੀ ਰੀਸਰੈਕਸ਼ਨ ਹੋਈ ਸੀ ਵਾਈਟ ਹਾਊਸ ਦੇ ਉੱਤੇ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਜਿਹੜੇ ਆ ਮੌਜੂਦਾ, ਉਹ ਕਹਿੰਦੇ ਵੀ ਮੈਂ ਬਹੁਤ ਡਿਸਪੁਆਇੰਟਡ ਆ ਵੀ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਆ 6 ਦੇ ਮੁਕਾਬਲੇ 3 ਦੇ ਨਾਲ ਇਹ ਹੋਇਆ, ਇਹ ਇੱਕ ਤਰ੍ਹਾਂ ਦੇ ਨਾਲ ਸਾਨੂੰ ਬਲੋ ਹੈਗਾ ਆ ਇਸ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ, ਜੋ ਯੂਐਸ ਕੈਪੀਟਲ ਦੇ ਉੱਤੇ ਜਨਵਰੀ 6 ਨੂੰ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਹਾਰ ਗਿਆ ਸੀ ਤੇ ਬਾਈਡਨ ਹੁਣੀ ਜਿੱਤ ਗਿਆ ਸੀ, ਉਸ ਟਾਈਮ ਦੇ ਉੱਤੇ ਜਿਹੜੇ ਰਾਇਟਸ ਹੋਇਆ ਉਹਨਾਂ ਦੇ ਜਿਹੜੇ ਕੇਸਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਉਹਦੇ ਵਿੱਚ ਵੀ ਅਸਰ ਪਊਗਾ। 1400 ਦੇ ਕਰੀਬ ਜਿਹੜੇ ਡਿਫੈਂਡੈਂਟ ਟੋਟਲ ਸੀਗੇ ਚਾਰਜ ਕੀਤੇ ਗਏ ਹੈਗੇ ਆ, ਜਿਨ੍ਹਾਂ ਚੋਂ 350 ਦੇ ਕਰੀਬ ਤਾਂ ਕਹਿੰਦੇ ਉਹਨਾਂ ਦੇ ਉੱਤੇ ਕੋਈ ਕੇਸ ਹੀ ਨਹੀਂ ਬਣਦਾ ਹੈਗਾ। ਜਿੱਦਾਂ ਭੀੜ ਹੁੰਦੀ ਆ, ਭੀੜ ਦੇ ਵਿੱਚ ਫਿਰ ਤੁਹਾਨੂੰ ਪਤਾ ਵੀ ਜਿਹੜੇ ਕਈ ਹਥਿਆਰ ਵੀ ਚੱਕੀ ਫਿਰਦੇ ਸੀ, ਹਾਲਾਂਕਿ ਕਈ ਜਿਹੜੇ ਆ ਫਿਰ ਨਾਅਰਿਆਂ ਵਾਲੇ ਵੀ ਹੁੰਦੇ ਆ, ਕਈ ਰੌਲਾ ਪਾਉਣ ਵਾਲੇ ਵੀ ਹੁੰਦੇ ਆ, ਪਰ ਫਿਰ ਜਦੋਂ ਚਾਰਜ ਹੁੰਦੇ ਆ ਫਿਰ ਤਾਂ ਸਾਰੇ ਇੱਕੋ ਜਗ੍ਹਾ ਹੀ ਹੁੰਦੇ ਆ। ਸੋ ਉਹ ਇਸ ਡਿਸੀਜਨ ਨੂੰ ਲੈ ਕੇ ਕਹਿੰਦੇ ਪਈ 80% 1400 ਲੋਕਾਂ ਦੇ ਵਿੱਚੋਂ ਜਿਹੜੇ ਆ ਉਹ ਚਾਰਜ ਕੀਤੇ ਗਏ ਹੈਗੇ ਆ, ਉਹਨਾਂ 'ਚ ਕਈ ਲੋਕ ਨਹੀਂ ਚਾਰਜ ਹੋਣੇ ਚਾਹੀਦੇ ਸੀ। ਜੀ ਜਿਹੜੇ ਮੈਰਿਕ ਗਾਰਲੈਂਡ ਆ ਅਟਾਰਨੀ ਜਨਰਲ, ਉਹਨਾਂ ਨੇ ਕਿਹਾ ਵੀ ਉਹ ਕੰਪਲਾਈ ਕਰਨਗੇ, ਜਸਟਿਸ ਡਿਪਾਰਟਮੈਂਟ ਜਿਹੜਾ ਉਹ ਕੰਪਲਾਈ ਕਰੂਗਾ, ਜਿਹੜੀ ਵੀ ਰੂਲਿੰਗ ਜਿਹੜੀ ਆਊਗੀ, ਤੇ ਜਿਹੜੀ ਪ੍ਰੋਸੀਕਿਊਸ਼ਨਸ ਆ ਉਸ ਨੂੰ ਕਹਿੰਦੇ ਕੰਟੀਨਿਊ ਰੱਖਣਗੇ। ਕਹਿੰਦੇ 1400 ਡਿਫੈਂਡੈਂਟ ਜਿਨ੍ਹਾਂ ਨੂੰ ਇਹ ਚਾਰਜ ਕੀਤਾ ਗਿਆ ਸੀ ਇਲੀਗਲ ਐਕਸ਼ਨਸ ਦੇ ਲਈ, ਉਹਨਾਂ ਦੇ ਕੇਸਾਂ ਦੇ ਉੱਤੇ ਇਸ ਦਾ ਕੋਈ ਇਫੈਕਟ ਨਹੀਂ ਹੋਊਗਾ। ਤਕਰੀਬਨ 250 ਕੇਸ ਜਿਹੜੇ ਆਬਸਟਰਕਸ਼ਨ ਚਾਰजेस ਦੇ ਉਹ ਅਜੇ ਵੀ ਪੈਂਡਿੰਗ ਨੇ। ਫਰਾਈਡੇ ਜਿਹੜੀ ਅੱਜ ਆਈ ਰੂਲਿੰਗ ਆ ਉਸ ਤੋਂ ਪਹਿਲਾਂ ਜਿਹੜੇ ਫੈਡਰਲ ਪ੍ਰੋਸੀਕਿਊਟਰ ਦੱਸਦੇ ਆ 52 ਜਾਣਿਆਂ ਨੂੰ ਹੁਣ ਤੱਕ ਕਨਵਿਕਟ ਕਰ ਦਿੱਤਾ ਗਿਆ ਆ, ਤੇ ਸੈਂਟੈਂਸਿੰਗ ਜਿਹੜੀ ਆ ਸਜ਼ਾ ਉਹਨਾਂ ਨੂੰ ਸੁਣਾਈ ਗਈ ਆ ਆਬਸਟਰਕਸ਼ਨ ਚਾਰजेस ਦੇ ਮਾਮਲੇ ਦੇ ਵਿੱਚ। 27 ਜਿਹੜੇ ਉਹ ਇਸ ਟਾਈਮ ਇਨਕਾਰਸਰੇਟਡ ਆ, ਯਾਨੀ ਕਿ ਜੇਲ੍ਹ ਦੇ ਵਿੱਚ ਆ, ਪ੍ਰੋਸੀਕਿਊਟਰਸ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਕਹਿੰਦੇ ਵੀ ਆਬਸਟਰਕਸ਼ਨ ਚਾਰਜ ਨੂੰ ਕਾਫੀ ਹੱਦ ਤੱਕ ਜਿਹੜਾ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਜਿਹੜਾ ਉਹ ਲਿਮਿਟ ਕੀਤਾ ਆ 6 ਜਿਹੜੀ ਜਨਵਰੀ ਵਾਲੇ ਜਿਹੜੇ ਹਮਲੇ ਆ ਉਸ ਨੂੰ ਜਿਹੜਾ ਉਹ ਲੈ ਕੇ ਜੋ ਕਾਂਗਰਸ ਉੱਤੇ ਹੋਇਆ। ਪ੍ਰੈਜ਼ੀਡੈਂਟ ਬਾਈਡਨ ਦੇ ਦੁਆਰਾ ਹੁਣੇ ਨੋਮੀਨੇਟ ਕੀਤੇ ਗਏ ਜਿਹੜੇ ਜਸਟਿਸ ਜੈਕਸਨ ਸੀਗੇ, ਉਹਨਾਂ ਨੇ ਕਿਹਾ ਵੀ ਕਾਂਗਰਸ ਨੇ ਅਟੈਂਡ ਨਹੀਂ ਸੀ ਕੀਤਾ ਇਸ ਲਾਅ ਨੂੰ ਇੰਨਾ ਜ਼ਿਆਦਾ ਜਿਹੜਾ ਉਹ ਬਰੌਡ ਯਾਨੀ ਕਿ ਹੋਣ ਦੇ ਲਈ, ਜਿੰਨਾ DOJ ਜਿਹੜੇ ਉਹ ਸੋਚ ਰਿਹਾ ਹੈਗਾ, ਜਿੰਨਾ ਉਹ ਸੋਚਦਾ ਆ ਵੀ ਉਹ ਇੰਨਾ ਚੌੜਾ ਜਿਹੜਾ ਹੋਵੇ, ਯਾਨੀ ਕਿ ਇੰਨਾ ਬਰੌਡ ਹੋਵੇ ਵੀ ਆਪਾਂ ਸਾਰਿਆਂ ਨੂੰ ਉਸ ਦੇ ਅੰਡਰ ਲਿਆ ਸਕੀਏ। ਸੁਪਰੀਮ ਕੋਰਟ ਦੀ ਰੂਲਿੰਗ ਦੇ ਨਾਲ ਕਹਿੰਦੇ ਵੀ ਰਾਈਟਰਸ ਦੇ ਉੱਤੇ ਇਫੈਕਟ ਜ਼ਿਆਦਾ ਪਊਗਾ ਟਰੰਪ ਹੁਣਾਂ ਦੇ ਨਾਲੋਂ। ਹਰ ਇੱਕ ਜਣਾ ਆਪੋ ਆਪਣੇ ਹਿਸਾਬ ਦੇ ਨਾਲ ਮੁਲਾਂਕਣ ਕਰਕੇ ਜਿਹੜਾ ਇਹ ਦੱਸ ਰਿਹਾ ਆ। ਟਰੰਪ ਹੁਣਾਂ ਦੀ ਇਮਿਊਨਿਟੀ ਦਾ ਜਿਹੜਾ ਡਿਸੀਜਨ ਆ ਸੁਪਰੀਮ ਕੋਰਟ ਦੇ ਵਿੱਚ ਆਉਂਦੇ ਸੋਮਵਾਰ ਨੂੰ ਕਹਿੰਦਾ ਵੀ ਇਸ ਦੇ ਉੱਤੇ ਹੋ ਸਕਦਾ ਆ। ਇਹ ਲਾਸਟ ਓਪੀਨੀਅਨ ਕਹਿੰਦੇ ਆ ਵੀ ਉਸ ਦਿਨ ਹੋਣ ਵਾਲਾ ਆ। ਸੋ ਸੁਪਰੀਮ ਕੋਰਟ ਆਬਸਟਰਕਸ਼ਨ ਚਾਰजेस ਦੇ ਉੱਤੇ 6 ਜਨਵਰੀ ਵਾਲੇ ਰਾਈਟਰਸ ਦੇ, ਉਹਨਾਂ ਨੇ ਇਹ ਡਿਸਾਈਡ ਕਰਨਾ ਹੈ ਅਜੇ ਪ੍ਰੈਜ਼ੀਡੈਂਟ ਟਰੰਪ ਹੁਣਾਂ ਦਾ ਜਿਹੜਾ ਸਪੈਸੀਫਿਕ ਮਾਮਲਾ ਆ ਉਹਨਾਂ ਦੀ ਐਬਸੋਲਿਊਟ ਇਮਿਊਨਿਟੀ ਨੂੰ ਜਿਹੜਾ ਉਹ ਲੈ ਕੇ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਅੱਜ 6 ਜਨਵਰੀ ਵਾਲੇ ਰਾਈਟਰਸ ਦੇ ਉੱਤੇ ਆਬਸਟਰਕਸ਼ਨ ਦੇ ਚਾਰजेस ਨੂੰ ਕਾਫੀ ਹੱਦ ਤੱਕ ਲਿਮਿਟ ਕੀਤਾ। ਐਮੀ ਕੌਨੀ ਬੈਰਟ ਜਿਹੜੇ ਕੰਜ਼ਰਵੇਟਿਵ ਜਸਟਿਸ ਮੰਨੇ ਜਾਂਦੇ ਆ, ਤੇ 2 ਜਿਹੜੇ ਲਿਬਰਲ ਆ ਉਹ ਇਸ ਤੇ ਉਲਟ ਆਏ ਆ, ਤੇ ਇਹ ਜਿਹੜੇ ਲਿਬਰਲ ਆ ਉਹ ਕੰਜ਼ਰਵੇਟਿਵ ਦੇ ਨਾਲ ਮਿਲ ਕੇ ਉਹਨਾਂ ਨੇ ਮੈਜੋਰਟੀ ਦੇ ਵਿੱਚ ਫੈਸਲਾ ਜਿਹੜਾ ਉਹ ਸੁਣਾਇਆ ਹੈਗਾ ਆ।
ਅਬਸਟਰਕਸ਼ਨ ਲਾ ਜਿਹੜੇ ਜਸਟਿਸ ਰੋਬਰਟ ਆ, ਚੀਫ ਜਸਟਿਸ ਰੋਬਰਟਸ, ਉਹਨਾਂ ਨੇ ਕਿਹਾ ਵੀ ਜਿਹੜਾ ਅਬਸਟਰਕਸ਼ਨ ਦਾ ਲਾ ਆ ਉਹ ਇਸ ਤਰੀਕੇ ਦੇ ਨਾਲ ਵਰਤਣ ਲਈ ਨਹੀਂ ਸੀ ਜਿਹੜਾ ਉਹ ਬਣਿਆ। ਸੋ ਇਸ ਲਈ ਉਹਨਾਂ ਨੇ ਇਸ ਨੂੰ ਕਾਫੀ ਹੱਦ ਤੱਕ ਲਿਮਿਟ ਜਿਹੜਾ ਉਹ ਕਰ ਦਿੱਤਾ ਆ। ਜੀ ਅਗਲੀ ਖਬਰ ਵੱਲ ਚਲੀਏ। ਯੂਐਸ ਦੀ ਜਿਹੜੀ ਇੰਟੈਲੀਜੈਂਸ ਆ ਉਹ ਇੰਡੀਕੇਟ ਕਰ ਰਹੀ ਆ ਇਜ਼ਰਾਈਲ ਤੇ ਜਿਹੜਾ ਹੈਜ਼ਬੁੱਲਾ ਆ ਉਹ ਲਗਭਗ ਕਹਿੰਦੇ ਇੰਚਿੰਗ ਕਲੋਜ਼ਰ ਆ ਇਹ ਪੂਰੀ ਜੰਗ ਲੜਾਈ ਦੇ। ਨੂੰ ਆਲਰੇਡੀ ਯੂਕਰੇਨ ਤੇ ਰਸ਼ੀਆ ਦੀ ਜੰਗ ਲੱਗੀ ਹੋਈ ਹੈਗੀ ਆ, ਇਜ਼ਰਾਈਲ ਤੇ ਫਲਸਤੀਨੀਅਨ ਦੇ ਵਿੱਚ। ਉਧਰ ਬਾਕੀ ਜਿਹੜੀਆਂ ਆ ਅੰਡਰ ਕਵਰ ਜੰਗਾਂ ਜਿਹੜੀਆਂ ਉਹਦਾ ਤੁਹਾਨੂੰ ਪਤਾ ਹੀ ਹੈ ਕਿਸ ਹਿਸਾਬ ਦੇ ਨਾਲ ਚੱਲ ਰਹੀਆਂ। ਪਰ ਜੇ ਸ਼ੁਰੂ ਹੋ ਜਾਂਦੀ ਆ ਇਹ ਵੀ ਇੱਕ ਬਹੁਤ ਬੈਡ ਸਿਗਨਲ ਹੈਗਾ ਆ। ਇੱਕ ਤਾਂ ਆਮ ਲੋਕ ਵਿਚਾਰੇ ਬਹੁਤ ਮਾਰੇ ਜਾ ਰਹੇ ਹੈਗੇ ਆ, ਦੂਜਾ ਪੂਰੀ ਦੁਨੀਆ ਦੇ ਵਿੱਚ ਜੇ ਇਦਾਂ ਚੱਲ ਰਿਹਾ ਆ ਤੇ ਇਹ ਸਹੀ ਨਹੀਂ ਹੈਗਾ ਸਾਰੇ ਪਾਸਿਓਂ। ਸੋ ਲਾਰਜ ਸਕੇਲ ਕਨਫਰੰਟੇਸ਼ਨ ਇਹ ਰਿਪੋਰਟ ਕਰ ਰਹੇ ਹੈਗੇ ਆ ਪੋਲੀਟੀਕੋ ਮੈਗਜ਼ੀਨ ਵਾਲੇ। ਕਹਿੰਦੇ ਵੀ ਇਜ਼ਰਾਈਲ ਤੇ ਹੈਜ਼ਬੁੱਲਾ ਦੇ ਵਿੱਚ ਨੈਕਸਟ ਸੈਵਰਲ ਵੀਕਸ ਦੇ ਵਿੱਚ ਇਹ ਜੁੜ ਸਕਦੀ ਹੈਗੀ ਆ। ਯੂਐਸ ਦੇ ਜਿਹੜੇ ਆਫੀਸ਼ੀਅਲਸ ਆ ਉਹ ਕੋਸ਼ਿਸ਼ ਤਾਂ ਕਰ ਰਹੇ ਆ ਦੋਨਾਂ ਨੂੰ ਵੀ ਜੀ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਚੁੱਪ ਰਹੋ, ਜਿਹੜੀ ਆ ਲੜਾਈ ਇਹ ਨਾ ਵਧੇ, ਸੀਜ਼ ਫਾਇਰ ਰਹੇ। ਪਰ ਜਿਸ ਹਿਸਾਬ ਦੇ ਨਾਲ ਜਿਹੜਾ ਹੈਜ਼ਬੁੱਲਾ ਆ ਉਹਨੂੰ ਇਰਾਨ ਵਾਲੇ ਸਪੋਰਟ ਕਰ ਰਹੇ ਆ, ਉਹ ਵੀ ਸ਼ਰਾਰਤਾਂ ਕਰਨੋਂ ਨਹੀਂ ਹਟਦੇ, ਤੇ ਇਜ਼ਰਾਈਲ ਵਾਲੇ ਵੀ ਹੁਣ ਪੂਰੇ ਉਸ ਮੂਡ ਦੇ ਵਿੱਚ ਹੀ ਆ ਵੀ ਅਸੀਂ ਜਿਹੜਾ ਸਾਡਾ ਕੋਈ ਵੀ ਵਿਰੋਧੀ ਆ ਉਹਨੂੰ ਪੂਰਾ ਹੀ ਖਤਮ ਕਰ ਦੇਣਾ ਆ। ਤੇ ਇਹ ਲੱਗਦਾ ਨਹੀਂ ਜਿਹੜੀ ਇਹ ਲੜਾਈ ਹਟੂਗੀ। ਜੀ ਬਿਲਕੁਲ, ਇਹ ਅੱਗੇ ਵੱਧ ਸਕਦੀ ਆ। ਇੱਕ ਜਿਹੜੀ ਚੀਜ਼ ਇਹ ਫਰਕ ਆ, ਹਜ਼ਬੁੱਲਾ ਮੱਚ ਬੈਟਰ ਇਕਵਿਪਡ ਆ ਹਮਾਸ ਦੇ ਨਾਲੋਂ। ਉਹਨਾਂ ਦੇ ਕੋਲ ਫੌਜ ਵੀ ਜ਼ਿਆਦਾ ਆ, ਮੁਲਕ ਵੀ ਆ। ਸੋ ਉਸ ਚੀਜ਼ ਦਾ ਜਿਹੜਾ ਫਰਕ ਕਾਫੀ ਜ਼ਿਆਦਾ ਪੈ ਸਕਦਾ ਆ। ਅਮਰੀਕਾ ਦੇ ਜਿਹੜੇ ਜਨਰਲਸ ਆ ਉਹਨਾਂ ਨੇ ਆਲਰੇਡੀ ਇਹ ਕਿਹਾ ਸੀਗਾ ਵੀ ਭਾਈ ਹਜ਼ਬੁੱਲਾ ਦੇ ਨਾਲ ਜੇ ਇਜ਼ਰਾਈਲ ਦੀ ਲੜਾਈ ਹੁੰਦੀ ਆ ਤਾਂ ਅਮਰੀਕਾ ਉਸ ਤਰੀਕੇ ਦੇ ਨਾਲ ਇਹਨਾਂ ਦੀ ਮਦਦ ਜਿਹੜੀ ਆ ਉਹ ਨਹੀਂ ਕਰ ਸਕੇਗਾ। ਸੋ ਇਜ਼ਰਾਈਲ ਹਮਾਸ ਵਾਲੇ ਕੰਮ ਨੂੰ ਨਿਬੇੜ ਕੇ ਹੁਣ ਹਜ਼ਬੁੱਲਾ ਦੇ ਦੁਆਲੇ ਜਿਹੜਾ ਉਹ ਹੋਣ ਜਾ ਰਿਹਾ ਆ। ਸੋ ਦੇਖੋ ਉਸ ਦੇ ਵਿੱਚ ਕੀ ਬਣਦਾ ਆ। ਇਸ ਦੇ ਉੱਤੇ ਜਿਹੜੇ ਡਿਬੇਟ ਦੀ ਵੀ ਜੇ ਨਾਲ ਹੀ ਗੱਲ ਕਰ ਲਈਏ ਤਾਂ ਇਰਾਨ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਜਦੋਂ ਮੇਰਾ ਕਾਰਜਕਾਲ ਸੀ, ਟਰੰਪ ਜਿਹੜਾ ਇਰਾਨ ਆ ਪੂਰੀ ਤਰ੍ਹਾਂ ਜਿਹੜਾ ਇੱਕਦਮ ਸੁੰਗੜਿਆ ਪਿਆ ਸੀ, ਉਹਦੇ ਕੋਲ ਕੋਈ ਵੀ ਰਾਸ਼ੀ ਨਹੀਂ ਸੀ, ਨਾ ਹਮਾਸ ਨੂੰ ਦੇਣ ਨੂੰ, ਹਜ਼ਬੁੱਲਾ ਨੂੰ ਲੈ ਕੇ ਕੋਈ ਵੀ ਅਟੈਕ ਜਿਹੜਾ ਉਹ ਨਹੀਂ ਹੋਇਆ। ਪਰ ਤੁਹਾਡੇ ਕਹਿੰਦੇ ਕਾਰਜਕਾਲ ਦੇ ਵਿੱਚ ਬਾਈਡਨ ਨੂੰ ਕਿਹਾ ਵੀ ਇਹਨਾਂ ਨੂੰ ਸਭ ਕੁਝ ਜਿਹੜਾ ਉਹ ਮਿਲਿਆ ਤੇ ਇਹਨਾਂ ਨੇ ਜਿਹੜੇ ਇਹ ਹਮਲੇ ਜਿਹੜੇ ਹੁਣ ਕੀਤੇ ਹੈਗੇ ਆ। ਸੋ ਦੇਖੋ ਹੁਣ ਇਹ ਮਾਮਲਾ ਕਿਸ ਪਾਸੇ ਵੱਲ ਨੂੰ ਵੱਧਦਾ ਆ। ਉਹਨਾਂ ਨੇ ਇਹ ਵੀ ਕਿਹਾ ਕਿਮ ਯੋਂਗ ਉਨ, ਪੁਤਿਨ, ਸ਼ੀ ਜਿਨਪਿੰਗ, ਉਹਨਾਂ ਨੂੰ ਤਾਂ ਮਜ਼ਾ ਆਉਂਦਾ ਆ ਵੀ ਜਦੋਂ ਬਾਈਡਨ ਵਰਗਾ ਰਾਸ਼ਟਰਪਤੀ ਹੋਵੇ ਵੀ ਸਾਡੀ ਜਿਹੜੀ ਆ ਉਹ ਪੂਰੀ ਜਿਹੜੀ ਮਰਜ਼ੀ ਆ ਇਸ ਦੇ ਵਿੱਚ ਚੱਲਦੀ ਹੈਗੀ ਆ। ਸੋ ਦੇਖੋ ਕੀ ਬਣਦਾ ਹੈ। ਪਰ ਹਜ਼ਬੁੱਲਾ ਤੇ ਇਜ਼ਰਾਈਲ ਦੀ ਲੜਾਈ ਵੀ ਕਾਫੀ ਜਿਹੜੀ ਘਾਤਕ ਆ ਇਹ ਹੋ ਸਕਦੀ ਆ। ਤੇ ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਵਾਪਸ ਹੋਰ ਖਬਰਾਂ ਦੇ ਨਾਲ। ਜੁੜੇ ਰਹੋ ਏਦਾਂ ਪੰਜਾਬੀ ਰੇਡੀਓ USA ਨਾਲ।
ब्रेक तो बाद स्वागत है जी। प्रोग्राम चल रहा है जी अपडेट अमेरिका। हरजोत ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੁਪਰੀਮ ਕੋਰਟ ਜਿਹੜੀ ਆ ਯੂਐਸ ਦੀ ਧੜਾ ਧੜ ਡਿਸੀਜਨ ਦੇ ਰਹੀ ਹੈਗੀ ਆ। ਇੱਕ ਤਾਂ ਆਪਾਂ ਪਹਿਲਾਂ ਡਿਸਕਸ ਕੀਤਾ ਹੀ ਆ ਕਿਸ ਤਰ੍ਹਾਂ ਜਿਹੜਾ ਜੁਲਾਈ 1 ਨੂੰ ਜਿਹੜੇ ਉਹਨਾਂ ਨੇ ਕਾਫੀ ਇੰਪੋਰਟੈਂਟ ਡਿਸੀਜਨ ਦੇਣੇ ਹੈਗੇ ਆ। ਇੱਕ ਡਿਸੀਜਨ ਹੋਰ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਸਵੇਰੇ ਦਿੱਤਾ ਆ, ਜਿਹੜੀ ਕਿ ਅੱਜ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਲੋਕ ਹੋਮਲੈਸ ਹੈਗੇ ਆ, ਕੈਂਪਾਂ ਦੇ ਵਿੱਚ ਜਿਹੜੇ ਬਾਹਰ ਸੌਂਦੇ ਆ, ਉਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਆ, ਉਹਨਾਂ ਨੂੰ ਫਾਈਨ ਕੀਤਾ ਜਾ ਸਕਦਾ ਜੇ ਉਹ ਪਬਲਿਕ ਸਪੇਸਿਸ ਦੇ ਉੱਤੇ ਸੌਂਦੇ ਹੈਗੇ ਆ। ਇਹ ਲੋਅਰ ਕੋਰਟ ਦੀ ਇੱਕ ਰੂਲਿੰਗ ਸੀ ਜਿਸ ਨੂੰ ਓਵਰਟਰਨ ਕਰ ਦਿੱਤਾ ਹੈਗਾ। 6/3 ਦਾ ਡਿਸੀਜਨ ਜਿਹੜਾ ਆ ਇਹ ਬਹੁਤ ਸਿਗਨੀਫੀਕੈਂਟ ਰੂਲਿੰਗ ਹੈਗੀ ਆ। ਤੇ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਆਈ ਆ ਜਿਸ ਟਾਈਮ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਮਰੀਕਨਸ ਆ ਉਹਨਾਂ ਦੇ ਕੋਲ ਪਰਮਾਨੈਂਟ ਹਾਊਸਿੰਗ ਨਹੀਂ ਹੈਗੀ। ਤੇ ਦੋਨੋਂ ਡੈਮੋਕ੍ਰੇਟ ਤੇ ਰਿਪਬਲਿਕਨ ਨੇ 2018 ਦੇ ਵਿੱਚ ਇਹ ਕੰਪਲੇਨ ਕੀਤੀ ਸੀ, ਜਿਹਦੇ ਵਿੱਚ ਕੋਰਟਸ ਨੇ ਇਹ ਕਿਹਾ ਸੀਗਾ ਵੀ ਜਿਹੜੀਆਂ ਹੋਮਲੈਸ ਇਨਕੈਂਪਮੈਂਟਸ ਹੈਗੀਆਂ, ਜਿਹੜੇ ਉਹਨਾਂ ਦੇ ਟੈਂਟ ਆ ਜਿੱਥੇ ਉਹਨਾਂ ਨੇ ਝੁੱਗੀਆਂ ਆਪਣੀ ਜੋ ਬਣਾਇਆ ਹੈਗੀਆਂ, ਉਹ ਜੇ ਹੈਲਥ ਤੇ ਪਬਲਿਕ ਸੇਫਟੀ ਨੂੰ ਇੱਕ ਤਰ੍ਹਾਂ ਨਾਲ ਥ੍ਰੈਟ ਕਰਦੀਆਂ ਹੈਗੀਆਂ। ਸੋ ਕਹਿੰਦੇ ਵੀ ਜਿਹੜੇ ਸਿਟੀ ਵਾਲੇ ਆ ਉਹ ਫਸਟ ਟਾਈਮ ਜਿਹੜੇ ਅਫੈਂਡਰਸ ਆ ਉਹਨਾਂ ਤੇ ਫਾਈਨ ਵੀ ਲਾ ਸਕਦੇ ਹੈਗੇ ਆ, ਅਰੈਸਟ ਵੀ ਕਰ ਸਕਦੇ ਹੈਗੇ ਆ। ਸੋ ਦੇਖਦੇ ਆ ਹੁਣ ਇਹਦੇ ਤੇ ਸੁਪਰੀਮ ਕੋਰਟ ਨੇ ਦੇ ਦਿੱਤਾ ਡਿਸੀਜਨ, ਜਿਹੜੇ ਅਮਰੀਕਾ ਦੇ ਸ਼ਹਿਰ ਆ ਉਹ ਇਹਦੇ ਤੇ ਕਿਸ ਤਰ੍ਹਾਂ ਜਿਹੜਾ ਅਸਰ ਕਰਦੇ ਆ, ਤਾਂ ਕਿ ਉਹਨਾਂ ਲੋਕਾਂ ਨੂੰ ਉੱਥੋਂ ਚੱਕ ਕੇ ਜਾਂ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਘਰ ਆ ਪ੍ਰੋਵਾਈਡ ਕੀਤੇ ਜਾਣ, ਸ਼ੈਲਟਰ ਪ੍ਰੋਵਾਈਡ ਕੀਤੇ ਜਾਣ। ਜਸਟਿਸ ਸੋਨੀਆ ਸੋਟੋਮਾਇਰ ਜੋ ਕੋਰਟ ਦੇ ਲਿਬਰਲ ਮਿਨੋਰਟੀ ਹੈਗੇ ਆ, ਕਹਿੰਦੇ ਪਈ ਲਾ ਅਸੈਂਸ਼ਲੀ ਕ੍ਰਿਮੀਨਲਾਈਜ਼ ਦਾ ਐਕਟ ਆਫ ਸਲੀਪਿੰਗ। ਕਹਿੰਦੇ ਵੀ ਸਲੀਪਿੰਗ ਇਜ਼ ਬਾਇਓਲੋਜੀਕਲ ਨੈਸੈਸਿਟੀ ਨਾਟ ਅ ਕ੍ਰਾਈਮ। ਉਹਨਾਂ ਨੇ ਇਹਦੇ ਜਿਹੜੇ ਅਗੇਂਸਟ ਜਿਹੜਾ ਡਿਸੀਜਨ ਦਿੱਤਾ ਹੈਗਾ। ਜੀ ਅਗਲੀ ਖਬਰ ਆ ਰਹੀ ਆ ਪੇਰੂ ਤੋਂ, ਜਿੱਥੇ ਕਿ 7.2 ਤੀਬਰਤਾ ਦਾ ਇੱਕ ਵੱਡਾ ਭੂਚਾਲ ਉੱਥੇ ਆਇਆ ਆ। ਸਦਰਨ ਪੇਰੂ ਦੇ ਵਿੱਚ ਇਹ ਸਮੁੰਦਰ ਦੇ ਬਿਲਕੁਲ ਤੱਟ ਦੇ ਨਜ਼ਦੀਕ ਆ, ਪਰ ਕਹਿੰਦੇ ਸੁਨਾਮੀ ਦਾ ਕੋਈ ਖਤਰਾ ਨਹੀਂ ਹੈਗਾ। ਘੱਟੋ ਘੱਟ 8 ਜਾਣੇ ਕਹਿੰਦੇ ਵੀ ਅਜੇ ਤੱਕ ਮੁੱਢਲੀਆਂ ਰਿਪੋਰਟਾਂ ਦੇ ਵਿੱਚ ਫੱਟੜ ਹੋਣ ਬਾਰੇ ਜਿਹੜਾ ਉਹ ਦੱਸਿਆ ਗਿਆ ਹੈਗਾ ਆ। ਫਰਾਈਡੇ ਓਵਰਨਾਈਟ ਯਾਨੀ ਕਿ ਕੱਲ ਤੇ ਅੱਜ ਦੇ ਦਰਮਿਆਨ ਜਿਹੜਾ ਇੱਥੇ ਇਹ ਭੂਚਾਲ ਦੇ ਝਟਕੇ ਜਿਹੜੇ ਆ ਉਹ ਮਹਿਸੂਸ ਹੋਏ ਆ। ਐਟੀਕੁਇਪਾ ਕਰਕੇ ਜਿਹੜਾ ਸ਼ਹਿਰ ਆ ਉੱਥੋਂ ਦੇ ਕੁਝ ਰੈਜ਼ੀਡੈਂਟਸ ਆ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਦੀਆਂ ਵੀਡੀਓਜ਼ ਤੇ ਇਸ ਦੇ ਬਾਰੇ ਜਿਹੜਾ ਉਹ ਪੋਸਟ ਕਰਨਾ ਸ਼ੁਰੂ ਕੀਤਾ ਸੀਗਾ। CCTV ਫੁਟੇਜ ਵੀ ਉੱਥੋਂ ਦੇ ਨਜ਼ਦੀਕੀ ਸ਼ਹਿਰ ਕੈਰਾਵੈਲੀ ਦੀ ਜਿਹੜੀ ਉਹ ਆਈ ਹੈ, ਜਿੱਥੇ ਰੈਜ਼ੀਡੈਂਸ਼ੀਅਲ ਸਟਰੀਟ ਦੇ ਵਿੱਚ
ਪੂਰੀ ਤਰ੍ਹਾਂ ਘਰ ਜਿਹੜੇ ਆ ਉਹ ਵਾਇਲੈਂਟਲੀ ਹਿਲਦੇ ਜਿਹੜੇ ਉਹ ਨਜ਼ਰ ਆਏ ਤੇ ਲੋਕ ਡਰ ਦੇ ਮਾਰੇ ਬਾਹਰ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਆ ਗਏ ਸੀਗੇ। ਸੋ ਕਾਫੀ ਵੱਡਾ ਜਿਹੜਾ ਝਟਕਾ ਆ 7.2 ਦਾ। ਮੁੱਢਲੀਆਂ ਰਿਪੋਰਟ ਦੇ ਵਿੱਚ 8 ਜਣਿਆਂ ਦੇ ਫੱਟੜ ਹੋਣ ਦੀ ਜਿਹੜੀ ਦੱਸੀ ਗਈ ਆ। ਤੇ ਪੇਰੂ ਕਹਿੰਦੇ ਵੀ ਜਿੱਦਾਂ LA ਆ ਨਾ, 2 ਟੈਕਟੋਨਿਕ ਪਲੇਟਸ ਦੇ ਦਰਮਿਆਨ ਆ। ਸੋ ਇਹ ਸਾਊਥ ਅਮਰੀਕਨ ਪੈਸੀਫਿਕ ਕੋਸਟ ਦੇ ਬਾਰਡਰ ਦੇ ਉੱਤੇ ਇਹ ਟੈਕਟੋਨਿਕ ਪਲੇਟਸ ਦੇ ਬਾਰਡਰ ਤੇ ਪੈਂਦਾ ਆ। ਸੋ ਇੱਥੇ ਵੀ ਵੱਡੇ ਭੂਚਾਲ ਆਉਣ ਦੀ ਜਿਹੜੀ ਹਮੇਸ਼ਾ ਆ ਉਹ ਸੰਭਾਵਨਾ ਬਣੀ ਰਹਿੰਦੀ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਕਹਿੰਦੇ ਨੇ ਤੀਜੀ ਸੁਪਰ ਪਾਵਰ ਬਣ ਜਾ ਰਹੀ ਆ, ਉਹਨਾਂ ਦਾ ਜਲੂਸ ਪਿਛਲੇ ਦਿਨਾਂ 'ਚ ਆਪਾਂ ਨਿਕਲਦਾ ਦੇਖਿਆ, ਜਿੱਥੇ ਰਾਮ ਮੰਦਿਰ ਬਣਾਇਆ ਸੀ, ਰਾਮ ਮੰਦਿਰ ਵੀ ਚੋਣ ਲੱਗ ਪਿਆ। ਸਹੀ ਗੱਲ ਆ ਜੀ। ਬ੍ਰਿਜ ਜਿਹੜੇ ਆ 2-3 ਜਿਹਨਾਂ ਦੇ ਉਦਘਾਟਨ ਹਜੇ ਕੁਝ ਮਹੀਨੇ ਪਹਿਲਾਂ ਕੀਤੇ ਸੀ, ਉਹ ਕਰੈਕ ਹੋ ਗਏ, ਡਿੱਗਣੇ ਸ਼ੁਰੂ ਹੋ ਗਏ। ਈਵਨ ਕਹਿੰਦੇ ਦਿੱਲੀ ਏਅਰਪੋਰਟ ਦਾ ਇੱਕ ਹਿੱਸਾ ਉਹ ਵੀ ਡਿੱਗ ਪਿਆ, ਇੱਕ ਬੰਦੇ ਦੀ ਮੌਤ ਵੀ ਹੋ ਗਈ। ਤੇ ਅੱਜ ਰਿਊਟਰਸ ਨੇ ਕੁਝ ਮਿੰਟ ਪਹਿਲਾਂ ਜਿਹੜੀ ਖਬਰ ਛਾਪੀ ਆ ਕਿ ਜਿਹੜੇ ਇੰਡੀਆ ਦੇ ਰੈਗੂਲੇਟਰਸ ਨੇ ਇਹ ਕਿਹਾ ਆ ਕਿ 36% ਜਿੱਥੇ ਦਵਾਈਆਂ ਬਣਦੀਆਂ ਆ, ਡਰੱਗ ਮੇਕਿੰਗ ਯੂਨਿਟਸ ਹੈਗੇ ਆ, ਉਹਨਾਂ ਨੂੰ ਇਮੀਡੀਏਟਲੀ ਸਾਨੂੰ ਬੰਦ ਕਰਨਾ ਚਾਹੀਦਾ ਆ। 36% 400 ਤੋਂ ਵੱਧ ਜਿਹੜੀਆਂ ਡਰੱਗ ਮੈਨੂਫੈਕਚਰਿੰਗ ਯੂਨਿਟ ਕੰਪਨੀਆਂ ਹੈਗੀਆਂ ਆ ਇੰਡੀਆ ਦੇ ਵਿੱਚ। ਤੁਹਾਨੂੰ ਯਾਦ ਹੋਊਗਾ ਜਦੋਂ ਕੋਵਿਡ ਹੋਇਆ ਸੀ, ਬਹੁਤ ਚੌੜੇ ਹੋ ਕੇ ਕਹਿੰਦੇ ਸੀ ਵੀ ਨਹੀਂ ਸਾਡੇ ਕੋਲ ਆਹ ਦਵਾਈਆਂ ਹੈਗੀਆਂ ਆ, ਬੜੀਆਂ ਸਸਤੀਆਂ ਹੈਗੀਆਂ, ਸੈਂਟਾਂ ਦੇ ਭਾਅ ਹੈਗੀਆਂ ਆ। ਪਰ ਪਿਛਲੇ ਦਿਨਾਂ ਦੇ ਵਿੱਚ ਉਜ਼ਬੇਕਿਸਤਾਨ, ਗੈਂਬੀਆ ਦੇ ਵਿੱਚ ਕੁਝ ਬੱਚਿਆਂ ਦੀ ਜਿਹੜੀ ਮੌਤ ਹੋ ਗਈ ਸੀ। ਉਹ ਮੌਤ ਕਿਉਂ ਹੋਈ ਸੀ? ਕਿਉਂਕਿ ਇੰਡੀਆ ਦੀ ਜਿਹੜੀ ਆਪਾਂ ਜਦੋਂ ਖੰਘ ਹੋ ਜਾਂਦੀ ਆ, ਕਫ ਸਾਇਰੂਪਸ, ਉਹ ਜਿਹੜੀ ਦਵਾਈ ਪੀਂਦੇ ਹੁੰਦੇ ਨੇ, ਲਾਲ ਜੀ ਦਵਾਈ, ਆਪਾਂ ਕਈ ਵਾਰੀ ਬੜੀ ਖੁਸ਼ੀ ਨਾਲ ਪੀਂਦੇ ਹੁੰਦੇ ਸੀ ਜਾਂ ਨਿੱਕੇ ਹੁੰਦੇ ਆ। ਸੋ ਉਹ ਜਿਹੜੀ ਦਵਾਈ ਆ ਨਾ, ਉਹ ਪੀਣ ਦੇ ਨਾਲ ਉਹ ਬੱਚਿਆਂ ਦੀ ਮੌਤ ਹੋ ਗਈ। ਤੇ ਇੰਡੀਆ ਦੀ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਚੀਫ ਰਾਜੀਵ ਰਘੂਵੰਸ਼ੀ ਆ, ਉਹਨਾਂ ਨੇ ਇਹ ਕਿਹਾ ਕਿ ਅਸੀਂ 1.5 ਸਾਲ ਲਾਇਆ ਇਨਸਪੈਕਸ਼ਨ ਨੂੰ ਤੇ ਅਸੀਂ ਖੁਸ਼ ਨਹੀਂ ਆ ਕਿ ਜਿਹੜੇ ਮੈਨੂਫੈਕਚਰਿੰਗ ਯੂਨਿਟਸ ਆ ਉਹ ਇੰਨੇ ਜਿਹੜੇ ਗਲਤ ਦਵਾਈਆਂ ਪ੍ਰੋਡਿਊਸ ਕਰਦੇ ਆ। ਕਹਿੰਦੇ ਵੀ 36% ਸਾਨੂੰ ਇਹ ਸਾਰੀਆਂ ਜਿਹੜੀਆਂ ਇੰਡੀਅਨ ਫਾਰਮਾ ਇੰਡਸਟਰੀ ਦੇ ਮੈਨੂਫੈਕਚਰਿੰਗ ਪਲਾਂਟ ਆ, ਨੌਨ ਕੰਪਲਾਇੰਸ ਕਰਕੇ ਸ਼ਟ ਡਾਊਨ ਕਰ ਦੇਣੇ ਚਾਹੀਦੇ ਆ। ਇਹ ਉਹਨਾਂ ਨੇ ਮੁੰਬਈ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਹੈਗਾ। ਜਿਹੜਾ ਕਫ ਸਾਇਰੂਪ ਆ ਇਹ ਇੰਡੀਆ ਦੇ ਵਿੱਚ ਬਣਾਇਆ ਜਾਂਦਾ ਤੇ ਇੰਡੋਨੇਸ਼ੀਆ ਦੇ ਵਿੱਚ ਵੀ ਜਿਹੜਾ ਆ ਕੁਝ ਲੋਕ ਬਿਮਾਰ ਹੋਏ ਆ। ਟੋਟਲ ਕਹਿੰਦੇ ਗਲੋਬਲੀ 300 ਤੋਂ ਵੱਧ ਜਿਹੜੇ ਬੱਚੇ ਆ ਉਹ ਉਹਨਾਂ ਦੀਆਂ ਮੌਤ ਹੋਈਆਂ ਆ ਇਸ ਤਰ੍ਹਾਂ ਦਾ ਜਿਹੜਾ ਸਾਇਰੂਪ ਆ ਉਹਨੂੰ ਪੀਣ ਦੇ ਨਾਲ। ਜੀ ਜੀ ਬਿਲਕੁਲ। ਇਹ ਜਿਹੜੇ ਸਿਰਪ ਉਹਨਾਂ ਨੇ ਪੀਤਾ ਕਫ ਸਿਰਪ ਦੇ ਨਾਲ ਇਹ ਲੋਕਾਂ ਨੂੰ ਜਿਹੜੀਆਂ ਮੁਸ਼ਕਿਲਾਂ ਆ ਉਹ ਆਈਆਂ ਹੈਗੀਆਂ ਆ। ਅਗਲੀ ਜਿਹੜੀ ਖਬਰ ਜਿਹੜੀ ਆ ਇਹ ਦੱਸਦੇ ਜਾਈਏ, ਇਹ ਜਿਹੜੀ ਇਕਨੋਮੀ ਦੇ ਨਾਲ ਜੁੜੀ ਆ। ਨਵਾਂ ਜਿਹੜਾ ਆંકੜਾ ਸਾਹਮਣੇ ਆਇਆ ਇਨਫਲੇਸ਼ਨ ਦਾ, ਉਹ ਕਹਿੰਦੇ ਵੀ ਮਈ ਮਹੀਨੇ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਨਫਲੇਸ਼ਨ 2.6% ਵਧੀ ਹੈਗੀ ਆ। ਕਹਿੰਦੇ ਵੀ ਜਿੰਨਾ ਕੁ ਸੋਚਿਆ ਗਿਆ ਸੀ ਉਹ ਐਕਸਪੈਕਟੇਸ਼ਨ ਦੇ ਉੱਤੇ ਹੀ ਇਹ ਆંકੜੇ ਆਏ ਆ। ਫੈਡ ਦਾ ਜਿਹੜਾ ਮੈਜਰ ਆ ਇਹ ਇਸ ਟਾਈਮ ਸ਼ੋ ਕਰ ਰਿਹਾ, ਇਹ 2% ਦੇ ਉੱਤੇ ਲੈ ਕੇ ਜਾਣਾ ਚਾਹੁੰਦੇ ਆ। 3 ਤੋਂ ਥੱਲੇ ਜਿਹੜੀ ਹੈ ਇਹ ਹੁਣ ਪਿਛਲੇ ਸਾਲ ਦੇ ਮੁਕਾਬਲੇ ਇਨਫਲੇਸ਼ਨ ਜਿਹੜੀ ਉਹ ਆਈ ਆ। ਕੋਰ ਪਰਸਨਲ ਕੰਜ਼ੰਪਸ਼ਨ ਐਕਸਪੈਂਡੀਚਰ ਪ੍ਰਾਈਸ ਇੰਡੈਕਸ ਇਹ 0.1% ਵਧਿਆ, ਯਾਨੀ ਕਿ ਲੋਕਾਂ ਨੇ ਹੋਰ ਖਰਚਾ ਕੀਤਾ ਹੈਗਾ ਆ। ਮਈ ਮਹੀਨੇ ਦੇ ਵਿੱਚ ਕਹਿੰਦੇ ਵੀ ਲੋਐਸਟ ਐਨੂਅਲ ਰੇਟ ਮਾਰਚ 2021 ਤੋਂ ਬਾਅਦ ਇਨਫਲੇਸ਼ਨ ਦਾ ਇਹ ਆਇਆ ਆ। ਫੈਡ ਅਜੇ ਵੀ 2% ਦੇ ਉੱਤੇ ਇਨਫਲੇਸ਼ਨ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ। ਬੀਤੇ ਦਿਨਾਂ ਦੇ ਵਿੱਚ ਫੈਡ ਦੇ ਜਰੋਮ ਪਾਵਲ ਤੇ ਇਸ ਤੋਂ ਇਲਾਵਾ ਫੈਡ ਰਿਜ਼ਰਵ ਦੇ ਹੋਰ ਵੱਖ-ਵੱਖ ਜਿਹੜੇ ਗਵਰਨਰਸ ਆ ਉਹਨਾਂ ਨੇ ਵੀ ਕਿਹਾ ਸੀ ਅਜੇ ਸਾਨੂੰ ਕਈ ਮਹੀਨਿਆਂ ਦੇ ਆંકੜਿਆਂ ਤੋਂ ਬਾਅਦ ਦੇ ਵਿੱਚ ਜੇ ਇੰਟਰਸਟ ਰੇਟ ਕੱਟ ਕਰਨੇ ਆ ਤਾਂ ਉਦੋਂ ਉਸ ਟਾਈਮ ਦੇ ਉੱਤੇ ਕਿਤੇ ਜਾਣਗੇ। ਕਹਿੰਦੇ ਪਰਸਨਲ ਇਨਕਮ 0.5% ਜਿਹੜੀ ਆ ਉਹ ਵਧੀ ਆ, ਜਿਹੜੀ ਸੋਚੀ ਗਈ ਸੀ 0.4% ਵਧੂਗੀ। ਕੰਜ਼ਿਊਮਰ ਸਪੈਂਡਿੰਗ ਇਹ 0.2% ਵਧੀ ਆ। ਇਹ ਇਹਨਾਂ ਨੇ ਜਿੰਨੀ ਸੋਚੀ ਸੀ ਉਹਦੇ ਨਾਲੋਂ ਥੋੜੀ ਜਿਹੜੀ ਉਹ ਘੱਟ ਹੈਗੀ ਆ। ਸੋ ਦੋਨੋਂ ਹੀ ਨੰਬਰਸ ਕਹਿੰਦੇ ਇਨ ਲਾਈਨ ਰਹੇ ਆ। ਜਿਹੜੇ ਡਾਓ ਜੋਨ ਔਰ ਸਟਾਕਸ ਵਾਲੇ ਵੀ ਮਾਰਕੀਟ ਸੋਚਦੀ ਸੀ ਉਹ ਐਸਟੀਮੇਟ ਦੇ ਬਰਾਬਰ ਹੀ। ਸੋ 2.6% ਦੇ ਉੱਤੇ ਇਨਫਲੇਸ਼ਨ ਆਉਣ ਦਾ
ਕੀ ਮਤਲਬ ਜਿਹੜਾ ਉਹ ਰਹੇਗਾ ਕਿ ਵਾਕਿਆ ਇੰਟਰਸਟ ਰੇਟ ਹੁਣ ਘਟਣ ਵੱਲ ਨੂੰ ਇਹ ਫੈਡ ਜਿਹੜਾ ਹੈ ਉਹ ਕੋਈ ਕਾਰਵਾਈ ਪਾ ਸਕਦੇ ਆ, ਇਹ ਇਸ ਟਾਈਮ ਦੇਖਣ ਦੀ ਗੱਲ ਆ। ਉਹ ਦੱਸਦੇ ਜਾਈਏ ਫਰਵਰੀ ਮਹੀਨੇ ਦੇ ਵਿੱਚ ਇਹੀ ਇਨਫਲੇਸ਼ਨ ਉਸ ਟਾਈਮ ਦੇ ਉੱਤੇ ਸਾਲ ਦਰ ਸਾਲ 2.5% ਤੇ ਹੋ ਗਈ ਸੀ। ਫਿਰ ਇਹ ਮਾਰਚ ਦੇ ਵਿੱਚ 2.7 ਦੇ ਉੱਤੇ ਗਈ ਹੈ ਤੇ ਹੁਣ ਮਈ ਦੇ ਵਿੱਚ ਇਹ 2.6 ਦੇ ਉੱਤੇ ਜਿਹੜੀ ਉਹ ਆ ਚੁੱਕੀ ਆ। ਜੀ। ਅਗਲੀ ਖਬਰ ਆਪਾਂ ਇੰਸ਼ੋਰੈਂਸ ਦੇ ਨਾਲ ਰਿਲੇਟਡ ਕਰਦੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਇੰਸ਼ੋਰੈਂਸ ਦਾ ਕ੍ਰਾਈਸਿਸ ਆ ਉਹ ਵੱਧ ਤੋਂ ਵੱਧ ਵੱਧਦਾ ਜਾ ਰਿਹਾ ਹੈਗਾ। ਲੋਕਾਂ ਦੀ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ, ਚਾਹੇ ਉਹ ਕਾਰਾਂ ਦੀ ਆ, ਘਰਾਂ ਦੀ ਆ, ਟਰੱਕਾਂ ਦੀ ਆ, ਕਮਰਸ਼ੀਅਲ ਹੈਗੇ, ਉਹਨਾਂ ਦੇ ਰੇਟ 40, 50, 100, 200% ਤੱਕ ਵੱਧ ਰਹੇ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਬਹੁਤ ਸਾਰੇ ਲੋਕਾਂ ਨੂੰ ਇੰਸ਼ੋਰੈਂਸ ਮਿਲ ਹੀ ਨਹੀਂ ਰਹੀ। ਹੁਣ ਇਹ ਵੀ ਨਵੇਂ ਜਿਹੜੇ ਸਰਵੇ ਆ ਰਹੇ ਆ ਵੀ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਅਸੀਂ ਇੰਸ਼ੋਰੈਂਸ ਲੈਣੀ ਨਹੀਂ ਹੈ, ਜਿਹੜੇ ਘਰਾਂ ਦੀ ਜਾਂ ਕਮਰਸ਼ੀਅਲ ਪ੍ਰਾਪਰਟੀਆਂ ਦੀ ਜਿਨ੍ਹਾਂ ਦਾ ਲੋਨ ਵਗੈਰਾ ਨਹੀਂ ਹੈਗਾ। ਪਰ ਇਹ ਇੱਕ ਬਹੁਤ ਵੱਡਾ ਰਿਸਕ ਹੈਗਾ। ਕੱਲ ਸਟੇਟ ਫਾਰਮ ਇੰਸ਼ੋਰੈਂਸ ਜੋ ਕੰਪਨੀ ਆ ਉਹਨਾਂ ਨੇ ਇਹ ਕਿਹਾ ਆ ਕਿ ਅਸੀਂ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਦੇ ਹੋਰ ਰੇਟਸ ਵਧਾਉਣ ਦੇ ਲਈ ਫਾਈਲ ਕੀਤਾ ਹੈਗਾ। ਸਟੇਟ ਫਾਰਮ ਵਾਲੇ ਕਹਿੰਦੇ ਆ ਵੀ 30% ਘਰਾਂ ਦੀ ਇੰਸ਼ੋਰੈਂਸ ਵਧੂਗੀ, ਜਿਹੜੇ ਐਗਜ਼ਿਸਟਿੰਗ ਮੈਂਬਰ ਹੈਗੇ ਹਜੇ ਉਹਨੇ ਨਵੇਂ ਨਹੀਂ ਲਿਖਣੇ ਸ਼ੁਰੂ ਕੀਤੇ। 52% ਰੈਂਟਰਸ ਦੀ ਤੇ 36% ਕੰਡੋਮੀਨੀਅਮ ਓਨਰਸ ਦੀ। ਬਾਕੀ ਬਹੁਤ ਸਾਰੀਆਂ ਕੰਪਨੀਆਂ ਦੇ ਜਿੱਦਾਂ ਜਿੱਦਾਂ ਤੁਹਾਨੂੰ ਰਿਨਿਊਲ ਆਉਂਦੇ ਹੈਗੇ ਆ, ਤੁਸੀਂ ਦੇਖ ਰਹੇ ਆ ਵੀ ਕਿੱਦਾਂ ਜਿਹੜੇ ਰੇਟ ਵੱਧ ਰਹੇ ਆ। ਜਿਨ੍ਹਾਂ ਨੇ ਛੋਟੇ ਛੋਟੇ ਵੀ ਕਲੇਮ ਕੀਤੇ ਆ, ਬਹੁਤ ਸਾਰੇ ਨਾਨ ਰਿਨਿਊਲ ਹੋ ਰਹੇ ਆ, ਉਹਨਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ ਹੈਗੀ। ਤੇ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਇਸ ਟਾਈਮ ਕੈਲੀਫੋਰਨੀਆ 'ਚ ਬਣਿਆ ਹੋਇਆ ਆ। ਤੇ ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜੇ ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਆ ਉਹ ਪ੍ਰੈਸ ਕਾਨਫਰੰਸ ਵੀ ਕਰ ਰਹੇ ਆ। ਉਹਨਾਂ ਦੀ ਹੀਅਰਿੰਗ ਵੀ ਹੋਈ ਸੀ ਕੈਲੀਫੋਰਨੀਆ ਸੈਨੇਟ ਤੇ ਅਸੈਂਬਲੀ ਦੇ ਸਾਹਮਣੇ। ਕਹਿੰਦੇ ਪਈ ਪਰ ਹਜੇ ਸੋਲੂਸ਼ਨ ਖਾਸ ਲੱਭ ਨਹੀਂ ਰਿਹਾ ਹੈਗਾ। ਪਹਿਲਾਂ ਕਹਿੰਦੇ ਸੀ 2024 ਦੇ ਵਿੱਚ ਸਾਰਾ ਕੁਝ ਸੈਟਲ ਹੋ ਜਾਊਗਾ, ਹੋਪਫੁਲੀ ਬਹੁਤੀਆਂ ਕੰਪਨੀਆਂ ਵਾਪਸ ਆ ਜਾਊਗੀਆਂ। ਹੁਣ ਇਹ ਕਹਿ ਰਿਹਾ ਵੀ ਹੋ ਸਕਦਾ ਮੋਸਟ ਪ੍ਰੋਬਬਲੀ 2025 ਦੇ ਵਿੱਚ ਜਿਹੜਾ ਇਹ ਸਾਰਾ ਕੁਝ ਵਾਪਰੇ। ਇਹਦੇ ਨਾਲ ਜਿਹੜਾ ਰੀਅਲ ਸਟੇਟ ਇੰਡਸਟਰੀ ਆ ਉਹਦੇ ਉੱਤੇ ਵੀ ਬਹੁਤ ਸਾਰਾ ਅਸਰ ਪੈ ਰਿਹਾ ਹੈਗਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਹੁਣ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਆ ਉਹ ਇਹ ਨਹੀਂ ਦੇਖਦੀਆਂ ਵੀ ਤੁਸੀਂ ਘਰ ਕਦੋਂ ਲਿਆ, ਉਹ ਇਹ ਵੀ ਦੇਖਦੀਆਂ ਵੀ ਜਿਹੜੀ ਇਹ ਪ੍ਰਾਪਰਟੀ ਤੁਸੀਂ ਖਰੀਦ ਰਹੇ ਹੋ ਇਹ ਤੇ ਪਹਿਲਾਂ ਤਾਂ ਨਹੀਂ ਕਿਸੇ ਨੇ ਕਲੇਮ ਫਾਈਲ ਕੀਤਾ। ਜੇ ਪਹਿਲਾਂ ਕਿਸੇ ਨੇ ਕਲੇਮ ਫਾਈਲ ਕੀਤਾ ਹੈਗਾ ਤੇ ਉਹਦੀ ਉਹ ਸਾਰੀ ਇਨਫੋਰਮੇਸ਼ਨ ਮੰਗਦੇ ਹੈਗੇ ਆ। ਸੋ ਜਿਹੜਾ ਸੈਲਰ ਆ ਉਹ ਕਈ ਵਾਰ ਉਹਨਾਂ ਕੋਲ ਇਨਫੋਰਮੇਸ਼ਨ ਨਹੀਂ ਹੁੰਦੀ, ਜਾਂ ਮੰਨ ਲਓ ਵੀ ਕਿਸੇ ਦੀ ਰੂਫ ਲੀਕ ਹੋਈ ਸੀ, ਡੈਮੇਜ ਹੋ ਗਿਆ, 2-4 ਹਜ਼ਾਰ ਦਾ ਕਲੇਮ ਕਰਤਾ, ਜਦ ਕਿ ਇੰਸ਼ੋਰੈਂਸ ਛੋਟੇ ਕਲੇਮ ਲਈ ਨਹੀਂ ਹੁੰਦੀ ਹੈਗੀ। ਇੰਸ਼ੋਰੈਂਸ ਇਜ਼ ਨਾਟ ਅ ਬੈਨੀਫਿਟ। ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਦਾ ਰਹਿੰਦਾ, ਹੁਣ ਸਾਰਿਆਂ ਨੂੰ ਰਿਅਲਾਈਜ਼ ਹੋ ਰਿਹਾ ਜਦੋਂ ਤੁਹਾਨੂੰ ਕੈਂਸਲੇਸ਼ਨ ਹੋ ਕੇ ਪਾਲਿਸੀਆਂ ਆਉਂਦੀਆਂ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ ਚਾਹੇ ਤੁਹਾਡਾ $1500 ਦਾ ਕਲੇਮ ਆ ਚਾਹੇ $1,00,000 ਦਾ, ਦੇ ਥਿੰਕ ਸੇਮ ਵੇ ਵੀ ਸੇਮ ਹੀ ਆ। ਸੋ ਕਈਆਂ ਦੇ ਛੋਟੇ ਛੋਟੇ ਕਲੇਮ ਹੋਏ ਹੁੰਦੇ ਤਾਂ ਉਹ ਕਰਕੇ ਰਾਜੀ ਨਹੀਂ ਹੈ ਇੰਸ਼ੋਰੈਂਸ। ਸੋ ਉਹ ਇਹ ਪੁੱਛਦੇ ਆ ਵੀ ਜਿਹੜੇ ਤੁਹਾਡੇ ਕਲੇਮ ਉਸ ਟਾਈਮ ਦੇ ਉੱਤੇ ਹੋਏ ਸੀ ਉਹ ਤੁਸੀਂ ਕਿਸੇ ਜਿਹੜਾ ਪ੍ਰੋਫੈਸ਼ਨਲ ਕੰਟਰੈਕਟਰ ਆ ਉਹਦੇ ਤੋਂ ਫਿਕਸ ਕਰਾਈ ਸੀ, ਉਹਦੀਆਂ ਰਸੀਦਾਂ ਕਿੱਥੇ ਆ, ਉਹਦਾ ਪਰਮਿਟ ਕਿੱਥੇ ਆ। ਸੋ ਉਹ ਕਈ ਵਾਰ ਉਹਦੇ ਕਰਕੇ ਜਿਹੜੀ ਤੁਹਾਡੀ ਰੀਅਲ ਸਟੇਟ ਦੀ ਡੀਲ ਆ ਉਹ ਵੀ ਡੈਡ ਹੋ ਰਹੀ ਹੈਗੀ ਆ। ਸੋ ਕਾਫੀ ਵੱਡਾ ਇਸ਼ੂ ਅੱਜ ਦੀ ਡੇਟ ਦੇ ਵਿੱਚ ਕੈਲੀਫੋਰਨੀਆ 'ਚ ਬਣਿਆ ਹੋਇਆ। ਸਭ ਤੋਂ ਪਹਿਲਾਂ ਇਹ ਫਲੋਰੀਡਾ ਸਟਾਰਟ ਹੋਇਆ ਸੀ, ਕਿਉਂਕਿ ਉੱਥੇ ਟੋਰਨੇਡੋਜ਼ ਤੂਫਾਨ ਬਹੁਤ ਆਏ ਸੀ। ਹੁਣ ਅੱਗਾਂ ਨੂੰ ਲੈ ਕੇ ਉੱਥੋਂ ਕੈਲੀਫੋਰਨੀਆ ਦੇ ਵਿੱਚ ਤੁਸੀਂ ਦੇਖਿਆ ਹੀ ਆ ਵੀ ਹਜੇ ਫਾਇਰ ਸੀਜ਼ਨ ਤਾਂ ਸਟਾਰਟ ਹੋਣਾ ਆ, ਪਰ ਪਹਿਲੀ ਕਿੰਨੀ ਜਗ੍ਹਾ ਦੇ ਉੱਤੇ ਅੱਗਾਂ ਲੱਗੀਆਂ। ਸੋ ਬੜਾ ਵੱਡਾ ਜਿਹੜਾ ਰਿਸਕ ਆ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਆ। ਤੇ ਤੀਸਰਾ ਧੜਾ ਜਿੰਨਾ ਵੀ ਟਾਈਮ ਲੱਗ ਰਿਹਾ, ਜਿੰਨਾ ਵੀ ਸਮਾਂ ਲੱਗ ਰਿਹਾ ਇੰਸ਼ੋਰੈਂਸ ਕੰਪਨੀਆਂ ਨੂੰ, ਉਹ ਦਵਾ ਦਵ ਰੇਟ ਫਾਈਲ ਕਰ ਰਿਹਾ ਵੀ ਸਾਡੇ ਜਿਹੜੇ ਰੇਟ ਆ ਉਹ 30, 40, 50, 100% ਤੱਕ ਵਧਾ ਦਿੱਤੇ ਜਾਣ। ਜੀ ਨਹੀਂ ਬਿਲਕੁਲ। ਅੱਜ ਸਟੇਟ ਫਾਰਮ ਨੇ ਵੀ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਕੈਲੀਫੋਰਨੀਆ ਦੇ ਵਿੱਚ ਹੋਰ ਰੇਟਸ ਵਧਾਉਣ ਨੂੰ ਜਿਹੜਾ ਉਹ ਆਖਿਆ ਹੈਗਾ ਆ। ਆਪਾਂ ਇੱਕ ਲਵਾਂਗੇ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਇੱਕ ਦੋ ਅਨਾਉਂਸਮੈਂਟਸ ਵੀ ਜਿਹੜੀਆਂ ਆਪਣੀਆਂ ਸਰੋਤਿਆਂ ਨਾਲ ਸ਼ੇਅਰ ਕਰਦੇ ਜਾਈਏ। ਭਾਈ ਅਜਮੇਰ ਸਿੰਘ, ਸਰਦਾਰ ਅਜਮੇਰ ਸਿੰਘ ਸਿੱਖ ਹਿਸਟੋਰੀਅਨ ਜਿਹੜੇ ਉਹ ਪਹੁੰਚ ਰਹੇ ਨੇ ਕੈਲੀਫੋਰਨੀਆ ਦੇ ਵਿੱਚ, ਫਰੈਜ਼ਨੋ ਦੇ ਵਿੱਚ, ਜਿੱਥੇ ਉਹ ਇੱਕ ਵਿਸ਼ੇਸ਼ ਸੈਮੀਨਾਰ ਕਰ ਰਹੇ ਆ। ਪੰਜਾਬੀ ਰੇਡੀਓ USA ਪੰਜਾਬੀ ਕਲਚਰ ਸੈਂਟਰ ਦਾ ਜਿਹੜਾ ਸੈਮੀਨਾਰ ਹਾਲ ਆ ਉੱਥੇ ਆਉਂਦੇ ਐਤਵਾਰ ਨੂੰ, 2 ਦਿਨਾਂ ਬਾਅਦ ਹੀ ਆ, 30 ਤਰੀਕ ਨੂੰ ਹੀ ਆ। ਬੜੇ ਸ਼ਾਰਟ ਨੋਟਿਸ ਦੇ ਉੱਤੇ ਇਸ ਲਈ ਆ ਵੀ ਉਹ ਉਹਨਾਂ ਦਾ ਅਚਨਚੇਤੇ ਜਿਹੜਾ ਉਹ ਪਲਾਨ ਇੱਧਰ ਆਉਣ ਦਾ ਬਣਿਆ ਆ। ਤੇ ਜਿੱਦਾਂ ਆਪਾਂ ਜਾਣਦੇ ਹਾਂ ਵੀ 1984 ਦੇ ਸਾਕੇ ਨੂੰ 40 ਸਾਲ ਹੋ ਚੁੱਕੇ ਆ। ਸਿੱਖ ਕੌਮ ਦੇ ਲਈ ਜਿਹੜੀਆਂ ਦਰਪੇਸ਼ ਚੁਣੌਤੀਆਂ ਤੇ ਕੀ ਸੰਭਾਵਨਾਵਾਂ ਨੇ, ਇਸ ਵਿਸ਼ੇ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਨੇ ਜਿਹੜਾ ਸੈਮੀਨਾਰ ਕਰਨਾ ਆ। ਐਤਵਾਰ ਨੂੰ 30 ਜੂਨ ਨੂੰ ਸ਼ਾਮੀ 5 ਵਜੇ ਪੰਜਾਬੀ ਕਲਚਰਲ ਸੈਂਟਰ ਦਾ ਜਿਹੜਾ ਸੈਮੀਨਾਰ ਹਾਲ ਆ ਉੱਥੇ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਦੇ ਵਿੱਚ। ਸੋ ਸ਼ਾਮੀ 5 ਵਜੇ ਸ਼ੁਰੂ ਹੋਊਗਾ। ਸੋ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਸੁਣ ਦੇਖ ਰਹੇ ਆ, ਫਰੈਜ਼ਨੋ ਦੇ ਇਰਦ ਗਿਰਦ ਰਹਿੰਦੇ ਆ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ 30 ਜੂਨ ਦਿਨ ਐਤਵਾਰ ਨੂੰ
ਸ਼ਾਮੀ 5 ਵਜੇ ਪੰਜਾਬੀ ਰੇਡੀਓ USA ਦਾ ਜਿਹੜਾ ਫਰੈਜ਼ਨੋ ਸਟੂਡੀਓ ਕੰਪਲੈਕਸ ਆ ਉੱਥੇ ਪਹੁੰਚੋ ਤੇ ਇਸ ਸੈਮੀਨਾਰ ਦੇ ਵਿੱਚ ਸਰਦਾਰ ਅਜਮੇਰ ਸਿੰਘ ਹੋਣਾ ਦੇ ਜਿਹੜੇ ਵਿਚਾਰ ਆ ਉਹ ਜ਼ਰੂਰ ਸੁਣਨਾ ਜੀ। ਜੀ ਬਿਲਕੁਲ, ਇਹ ਜਿਹੜਾ 1984 ਦੇ ਸਾਕੇ ਨੂੰ ਹੋਏ 40 ਸਾਲ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਤੇ ਸੰਭਾਵਨਾਵਾਂ, ਇਹਨਾਂ ਦੇ ਉੱਤੇ 1 ਘੰਟੇ ਦਾ ਟਾਕ ਸ਼ੋਅ ਹੋਊਗਾ, 1 ਘੰਟੇ ਦਾ ਲਾਈਵ ਉਹਨਾਂ ਸੈਮੀਨਾਰ ਦਾ ਜਿਹੜਾ ਹੋਣਾ ਸੈਮੀਨਾਰ ਪ੍ਰੋਗਰਾਮ ਹੋਣਾ ਆ। ਐਡਰੈਸ ਤੁਹਾਨੂੰ ਦੱਸੇ ਦਿੱਤਾ, ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦਾ ਜਿਹੜਾ ਹਾਲ ਹੈਗਾ ਫ੍ਰਿਜ਼ਨੋ ਦੇ ਵਿੱਚ 2125 ਨਾਰਥ ਬਾਰਟਨ ਐਵਨਿਊ ਫ੍ਰਿਜ਼ਨੋ, ਉੱਥੇ ਇਸ ਐਤਵਾਰ ਨੂੰ 30 ਜੂਨ ਨੂੰ ਸ਼ਾਮ ਨੂੰ 5 ਵਜੇ ਹੋਣਾ। 5 ਤੋਂ 6 ਵਜੇ ਤਾਈਂ ਐਗਜ਼ੈਕਟ ਟਾਈਮ ਰੱਖਿਆ ਹੈ, ਕਿਉਂਕਿ ਪਹਿਲਾਂ ਉਹਨਾਂ ਨੇ ਸਟਾਕਟਨ ਗੁਰਦੁਆਰਾ ਸਾਹਿਬ ਜਾਣਾ, ਉਹ ਤੋਂ ਬਾਅਦ ਫਿਰ ਇੱਥੇ ਆਉਣਾ ਆ। 5 ਤੋਂ 6 ਘੰਟੇ ਦਾ ਹੋਣਾ ਹੈਗਾ ਉਹਨਾਂ ਦਾ ਲੈਕਚਰ, ਤੇ ਉਹ ਤੋਂ ਬਾਅਦ ਫਿਰ 1 ਘੰਟਾ ਕੁਐਸਚਨ ਆਨਸਰ ਜੇ ਕਿਸੇ ਵੀਰ ਭੈਣ ਨੇ ਪੁੱਛਣਾ ਹੋਵੇ ਇਸ ਸੰਬੰਧ ਦੇ ਵਿੱਚ। ਸੋ ਸਮਾਂ ਬੜਾ ਘੱਟ ਹੈਗਾ, ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸਾਰੇ ਪੂਰੇ ਜਿੱਥੇ ਵੀ ਤੁਸੀਂ ਸੁਣ ਰਹੇ ਹੋ ਪਹੁੰਚ ਸਕਦੇ ਹੋ, ਜਰੂਰ ਪਹੁੰਚੋ ਤੇ ਚਾਹ ਪਾਣੀ ਦਾ ਪ੍ਰਬੰਧ ਵੀ ਹੋਊਗਾ। ਜੀ ਬਿਲਕੁਲ, ਸੋ ਪਹੁੰਚਿਓ ਜਿਹੜਾ ਉਹ ਜ਼ਰੂਰ। ਇਹ ਅਹਿਮ ਨੇ, ਪਿਛਲੇ ਵਾਰੀ ਵੀ ਜਦੋਂ ਆਏ ਸੀ ਉਦੋਂ ਅਜਿਹੇ ਜਿਹੜੇ ਵਿਸ਼ਿਆਂ ਦੇ ਉੱਤੇ ਚਰਚਾ ਜਿਹੜੀ ਆ ਉਹਨਾਂ ਨੇ ਕੀਤੀ ਸੀ, ਸੋ ਇਸ ਵਾਰ ਵੀ ਜਿਹੜਾ ਉਹ ਪਹੁੰਚਣਾ ਨਾ ਭੁੱਲਣਾ। ਤੇ ਨਾਲ ਹੀ ਇੱਕ ਗੱਲ ਜ਼ਰੂਰ ਆਪਣੇ ਰਾਜਕਵੀਰ ਸਿੰਘ ਜੀ, ਬਹੁਤ ਵਾਰ ਸਾਡੇ ਰੇਡੀਓ ਸਟੇਸ਼ਨ ਦੇ ਉੱਤੇ ਕਾਲਾਂ ਆਉਂਦੀਆਂ ਰਹਿੰਦੀਆਂ ਵੀ ਭਾਈ ਅਜਮੇਰ ਸਿੰਘ ਹੋਣਾ ਦੀਆਂ ਬੁੱਕਸ ਕਿੱਥੋਂ ਮਿਲਣਗੀਆਂ। ਉਦੋਂ ਨੂੰ ਉਹਨਾਂ ਦੀਆਂ ਸਾਰੀਆਂ ਬੁੱਕਸ ਤੇ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਦੀਆਂ ਬੁੱਕਸ ਵੀ ਅਵੇਲੇਬਲ ਹੋ ਗਈਆਂ, ਉਹ ਤੁਸੀਂ ਜਿਨ੍ਹਾਂ ਨੂੰ ਚਾਹੀਦੀਆਂ ਉਹ ਲੈ ਸਕਦੇ ਹੋ, ਉੱਥੇ ਬਾਏ ਕਰ ਸਕਦੇ ਆ। ਬਿਲਕੁਲ, ਸੋ ਪਹੁੰਚੋ ਜ਼ਰੂਰ ਜੀ। ਫਿਰ 30 ਜੂਨ ਨੂੰ ਐਤਵਾਰ ਨੂੰ ਸ਼ਾਮੀ 5 ਵਜੇ, ਪਰਸੋਂ ਨੂੰ ਜਿਹੜਾ ਇਹ ਆ ਰਿਹਾ ਐਤਵਾਰ ਆ, ਤੇ ਹੁਮ ਹਵਾ ਕੇ ਜਿਹੜਾ ਉਹ ਪਹੁੰਚਣ ਦੇ ਆਈ ਨੋ ਸਾਰਿਆਂ ਦੇ ਲਈ ਸ਼ਾਰਟ ਨੋਟਿਸ ਆ, ਪਰ ਇਹ ਪ੍ਰੋਗਰਾਮ ਅਚਨਚੇਤ ਤੇ ਬੜੀ ਕਾਹਲੀ ਦੇ ਵਿੱਚ ਜੇ ਬਣਿਆ, ਤੇ ਜ਼ਰੂਰ ਆਓ ਤੇ ਉਹਨਾਂ ਦੇ ਵਡਮੁੱਲੇ ਵਿਚਾਰ ਜਿਹੜੇ ਉਹ ਸੁਣਨਾ ਨਾ ਭੁੱਲਣਾ। ਤੇ ਨਾਲ ਹੀ ਦੱਸ ਜਾਈਏ ਉਸ ਤੋਂ ਫਿਰ ਅਗਲੇ ਵੀਕ ਦੇ ਵਿੱਚ 8 ਜੁਲਾਈ ਤੋਂ ਪੰਜਾਬੀ ਰੇਡੀਓ USA ਪੰਜਾਬੀ ਕਲਚਰ ਸੈਂਟਰ ਦੇ ਦੁਆਰਾ ਇੱਕ ਵਿਸ਼ੇਸ਼ ਤੌਰ ਦੇ ਉੱਤੇ, ਸਾਂਝੇ ਤੌਰ ਦੇ ਉੱਤੇ ਜਿਹੜਾ ਆਰਟ ਕੈਂਪ ਆ, ਸਾਲਾਨਾ ਆਰਟ ਕੈਂਪ ਆ, ਉਹ ਕਰਵਾਇਆ ਜਾ ਰਿਹਾ। ਇਹ ਚੌਥਾ ਸਾਲ ਆ ਇਸ ਆਰਟ ਕੈਂਪ ਦਾ। ਸੋ ਇਸ ਵਾਰ ਜਿਹੜੇ ਵਿਸ਼ੇਸ਼ ਆਰਟਿਸਟ ਪੰਜਾਬ ਤੋਂ ਪਹੁੰਚ ਰਹੇ ਨੇ, ਸੁਖਪ੍ਰੀਤ ਸਿੰਘ, ਉਹ ਜਿਹੜੇ ਕਲਾ ਅਧਿਆਪਕ ਹੋਣਗੇ, ਉਹਨਾਂ ਦੀਆਂ ਪੇਂਟਿੰਗਸ ਆਲਰੇਡੀ ਇੱਥੇ ਪਹੁੰਚ ਚੁੱਕੀਆਂ ਆ। ਉਹਨਾਂ ਦੀ ਨੁਮਾਇਸ਼ ਦੇ ਨਾਲ ਨਾਲ ਉਹਨਾਂ ਦੇ ਦੁਆਰਾ ਜਿਹੜੀ ਆਰਟ ਆ, ਜਿਹੜੀ ਕਲਾ ਹੈਗੀ ਆਰਟ ਕੈਂਪ ਆ, ਉਹ ਲਾਇਆ ਜਾਊਗਾ। 6 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਦੇ ਲਈ ਇਹ ਆਰਟ ਕੈਂਪ ਆ, ਤੇ ਇਸ ਦੇ ਵਿੱਚ 2 ਗਰੁੱਪਸ ਨੇ, ਜਿਹੜੇ 6 ਤੋਂ 13 ਤੱਕ ਤੇ ਫਿਰ 13 ਤੋਂ 18 ਤੱਕ ਜਿਹੜਾ ਉਮਰ ਵਰਗ ਰੱਖੀ ਗਈ ਆ। 10 ਤੋਂ 12 ਵਜੇ ਤੱਕ ਇੱਕ ਜਿਹੜਾ ਗਰੁੱਪ ਦਾ ਟਾਈਮਿੰਗ ਆ ਸਵੇਰੇ, ਤੇ ਫਿਰ 2 ਤੋਂ 4 ਵਜੇ ਦੇ ਵਿੱਚ ਜਿਹੜਾ ਉਹ ਹੈਗਾ ਆ। ਸੋ ਆਓ ਤੇ ਆ ਕੇ ਇਸ ਆਰਟ ਕੈਂਪ ਦਾ ਵੀ ਫਾਇਦਾ ਲਓ। ਪਿਛਲੇ ਸਾਲਾਂ ਦੇ ਵਿੱਚ ਵੀ ਦਰਜਨਾਂ ਹੀ ਜਿਹੜੇ ਆ ਉਹ ਬੱਚਿਆਂ ਨੇ ਇਹਨਾਂ ਆਰਟ ਕੈਂਪਸ ਦੇ ਵਿੱਚ ਸ਼ਿਰਕਤ ਕੀਤੀ ਤੇ ਆਰਟ ਦੇ ਜਿਹੜੇ ਆ ਉਹ ਗੁਰ ਸਿੱਖੇ ਨੇ। ਤੇ ਇਸ ਵਾਰ ਵੀ ਉਸੇ ਤਰੀਕੇ ਦੇ ਨਾਲ ਬੜੇ ਵਧੀਆ ਮਾਹੌਲ ਦੇ ਵਿੱਚ 2-2 ਘੰਟੇ ਦੀ ਜਿਹੜੀ ਕਲਾਸ ਆ ਉਹ 5 ਦਿਨ ਜਿਹੜੀ ਉਹ ਹੋਣੀ ਆ, ਤੇ ਫਿਰ 6ਵੇਂ ਦਿਨ ਕੋਰਸ ਕੰਪਲੀਸ਼ਨ ਦਾ ਜਿਹੜਾ ਸਰਟੀਫਿਕੇਟ ਤੇ ਗ੍ਰੈਜੂਏਸ਼ਨ ਸੈਰੇਮਨੀ ਕਾਈਂਡ ਆਫ ਆਪਾਂ ਕਹਿ ਸਕਦੇ ਹਾਂ ਵੀ ਬੱਚਿਆਂ ਦੇ ਲਈ ਇੱਕ ਛੋਟਾ ਜਿਹਾ ਆਪਾਂ ਪ੍ਰੋਗਰਾਮ ਆ ਉਹ ਵੀ ਜਿਹੜਾ ਉਹ ਰੱਖਿਆ ਆ। ਸੋ ਜਿਨ੍ਹਾਂ ਦੇ ਬੱਚੇ ਇੱਥੇ ਫਰੈਜ਼ਨੋ ਦੇ ਇਰਦ ਗਿਰਦ ਆ, ਕੱਲ ਵੀ ਸਾਨੂੰ ਕਈ ਕਾਲਸ ਆਈਆਂ ਸੀਗੀਆਂ ਜੋ ਸਟਾਕਟਨ ਇਲਾਕੇ ਚੋਂ ਵੀ ਆਈਆਂ, ਬੇਕਰਸਫੀਲਡ ਵਾਲੇ ਪਾਸੇ ਵੀ ਆਈਆਂ, ਫਰੈਜ਼ਨੋ ਦੇ ਇਰਦ ਗਿਰਦ ਦੇ ਸ਼ਹਿਰਾਂ ਤੋਂ ਵੀ ਆਈਆਂ। ਸੋ ਸਾਰਿਆਂ ਦੇ ਲਈ ਖੁੱਲ੍ਹਾ ਸੱਦਾ ਆ, ਤੁਸੀਂ ਆਓ ਤੇ ਆ ਕੇ ਇੱਥੇ ਜਿਹੜਾ ਇਸ ਆਰਟ ਕੈਂਪ ਦਾ ਜਿਹੜਾ ਉਹ ਹਿੱਸਾ ਬਣੋ, ਤੇ ਇੱਕ ਬਹੁਤ ਹੀ ਵਧੀਆ ਆਰਟਿਸਟ ਦੇ ਕੋਲੋਂ ਤੁਹਾਡੇ ਬੱਚਿਆਂ ਨੂੰ ਜਿਹੜਾ ਉਹ ਨਵੇਂ ਆਰਟ ਦੇ ਜਿਹੜੇ ਗੁਣ ਆ ਉਹ ਸਿੱਖਣ ਦਾ ਮੌਕਾ ਮਿਲੇਗਾ। ਸੋ 8 ਤੋਂ 13 ਜੁਲਾਈ ਦੇ ਵਿੱਚ ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਉਸ ਟਾਈਮ ਦੇ ਉੱਤੇ ਨਿਖਿਲ ਗੁਪਤਾ, ਜਿਹਨੂੰ ਅਮਰੀਕਾ ਵਾਲੇ ਚੱਕ ਕੇ ਲੈ ਆਏ ਸੀ, ਜਿਹਦੇ ਉੱਤੇ ਚਾਰਜਸ ਆ, ਉਸਨੇ ਅਮਰੀਕਨ ਸਿੱਖ ਨੂੰ, ਅਮਰੀਕਾ ਸਿਟੀਜ਼ਨ ਨੂੰ ਅਮਰੀਕਾ ਦੇ ਵਿੱਚ ਕਤਲ ਕਰਨ ਦੇ ਲਈ ਜਿਹੜੇ ਪੈਸੇ ਦਿੱਤੇ ਸੀ, ਉਹਦੀ ਜਿਹੜੀ ਹੀਅਰਿੰਗ ਆ ਰਾਈਟ ਨਾਓ ਚੱਲ ਰਹੀ ਹੈਗੀ ਆ। ਸਾਡੇ ਕੋਲ ਲਾਈਵ ਕਵਰੇਜ ਉਹਨਾਂ ਨੇ ਨਹੀਂ ਕੀਤੀ, ਅੰਦਰ ਤੋਂ ਕੋਰਟ ਵਾਲਿਆਂ ਨੇ ਅਲਾਓ ਨਹੀਂ ਕੀਤਾ, ਨਹੀਂ ਤਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ। ਥੋੜੇ ਸਮੇਂ 'ਚ ਹੀ ਸਾਨੂੰ ਪਤਾ ਲੱਗ ਜਾਣਾ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਉੱਥੇ ਪਹੁੰਚੇ ਹੋਏ ਹੈਗੇ ਆ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਜਿਹੜੀ ਹੈਗੀ ਆ, ਉਹ ਇਸ ਹੀਅਰਿੰਗ ਦੇ ਉੱਤੇ ਉਹਨਾਂ ਦੇ ਬਾਹਰ ਕੋਰਟ ਦੇ ਪੂਰੀ ਬਹੁਤ ਵੱਡੀ ਗਿਣਤੀ 'ਚ ਪਹੁੰਚੇ ਹੋਏ ਆ, ਤੇ ਜਦੋਂ ਹੀ ਸਾਡੇ ਨਾਲ ਅਪਡੇਟ ਹੋਈ ਉਹ ਆਪਾਂ ਤੁਹਾਡੇ ਨਾਲ ਰੇਡੀਓ ਦੇ ਉੱਤੇ ਪੂਰੀ ਸਾਂਝੀ ਕਰ ਦਵਾਂਗੇ ਜੀ। ਬਿਲਕੁਲ, ਸੋ ਕੱਲ ਆਪਾਂ ਪੋਸਟਰ ਵੀ ਜਿਹੜਾ ਉਹ ਪਾਇਆ ਸੀਗਾ। ਸੋ ਦੇਖਦੇ ਹਾਂ ਵੀ ਅੱਜ ਕੀ ਹੁੰਦਾ। ਮੁੱਢਲੀਆਂ ਜਿਹੜੀਆਂ ਸੁਣਵਾਈਆਂ ਦੇ ਵਿੱਚ
ਟਾਈਮ ਲੱਗ ਜਾਂਦਾ ਹੈ ਹਰਜੋਤ ਸਿੰਘ ਜੀ ਇਸ ਦੇ ਵਿੱਚ ਅੱਗੇ ਇਵੈਂਚੁਅਲੀ ਟਰਾਇਲ ਤੱਕ ਪਹੁੰਚਦਿਆਂ ਪਰ ਅੰਦਰੋਂ ਪਤਾ ਲੱਗੇਗਾ ਵੀ ਕੀ ਜਿਹੜੇ ਜੱਜਿਸ ਨੇ ਕੀ ਸਵਾਲ ਹੋਏ, ਇਹਨੇ ਕੀ ਕਿਹਾ ਜਾਂ ਇਹਦੇ ਵਕੀਲਾਂ ਨੇ ਜਿਹੜਾ ਉੱਥੇ ਕੀ ਕਿਹਾ। ਸੋ ਉਹਦੇ ਬਾਰੇ ਤੁਹਾਨੂੰ ਜਲਦ ਹੀ ਜਿਹੜੀ ਉਸ ਦੀ ਜਾਣਕਾਰੀ ਆ ਉਹ ਸਾਂਝੀ ਕੀਤੀ ਜਾਵੇਗੀ। ਹੁਣ ਲੈਣਾ ਜੀ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।